ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਦੋਸਤੋ। ਫੈਡਰਲ ਇਲੈਕਸ਼ਨਸ 2022 ਜਿਹੜੀਆਂ ਕਿ ਡਿਸਾਈਡ ਕਰਨੀਆਂ ਕਿ ਕੌਣ ਹੋਵੇਗਾ ਪ੍ਰਧਾਨ ਮੰਤਰੀ ਆਸਟ੍ਰੇਲੀਆ ਦਾ। 21 ਮਈ 2022 ਜਾਣੀ ਕਿ ਸ਼ਨੀਵਾਰ ਨੂੰ ਇਹ ਜਿਹੜੀਆਂ ਇਲੈਕਸ਼ਨਸ ਹੋਣੀਆਂ। ਇਸ ਤੋਂ ਇਲਾਵਾ ਜੇ ਤੁਸੀਂ ਚਾਹੁੰਦੇ ਹੋ ਹੁਣ ਵੀ ਸਟਾਰਟ ਨੇ, ਤੁਸੀਂ ਪ੍ਰੀ ਪੋਲ ਸਟੇਸ਼ਨ 'ਤੇ ਜਾ ਸਕਦੇ ਹੋ ਅਤੇ ਉੱਥੇ ਆਪਣੀ ਵੋਟ ਦਾ ਅਧਿਕਾਰ ਵੋਟ ਪਾ ਸਕਦੇ ਹੋ। ਤੇ ਇਸ ਬਿਨਾਹ ਦੇ ਉੱਤੇ ਕਿ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਆ ਉੱਥੇ ਵੱਖ-ਵੱਖ ਪਾਰਟੀਜ਼, ਖਾਸ ਤੌਰ ਦੇ ਉੱਤੇ 3 ਪਾਰਟੀਜ਼ ਇਸ ਵੇਲੇ ਮੈਦਾਨ ਦੇ ਵਿੱਚ ਮੇਨ ਨੇ। ਉਹਨਾਂ ਦੇ ਵਿੱਚ ਲਿਬਰਲ, ਲੇਬਰ ਤੇ ਦਾ ਗ੍ਰੀਨ। ਤੇ ਲੇਬਰ ਤੇ ਲਿਬਰਲ ਦੇ ਬਾਰੇ ਵੀ ਅਸੀਂ ਪ੍ਰੋਗਰਾਮ ਜਿਹੜੇ ਕੀਤੇ ਨੇ ਤੇ ਹੁਣ ਅਸੀਂ ਗੱਲ ਕਰਾਂਗੇ ਗ੍ਰੀਨ ਪਾਰਟੀ ਦੇ ਬਾਰੇ। ਗ੍ਰੀਨ ਪਾਰਟੀ ਜਿਹੜੀ ਕਿ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਅੱਗੇ ਵੱਧ ਰਹੀ ਹੈ, ਜਾਂ ਕਹਿ ਲਓ ਕਿ ਫਾਸਟ ਕਾਫੀ ਗੇਨ ਕਰ ਰਹੀ ਹੈ। ਤੇ ਅੱਜ ਸਾਡੇ ਦਰਮਿਆਨ ਬ੍ਰਿਸਬੇਨ ਤੋਂ ਕੁਈਨਜ਼ਲੈਂਡ ਦੇ ਸੈਨੇਟਰ ਦੇ ਉਮੀਦਵਾਰ, ਪਿਛਲੀ ਇਲੈਕਸ਼ਨਸ ਦੇ ਵਿੱਚ ਵੀ ਸੀਗੇ ਸੈਨੇਟਰ ਦੇ ਉਮੀਦਵਾਰ ਤੇ ਇਸ ਵਾਰ ਵੀ ਨੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬ੍ਰਿਸਬੇਨ ਦੇ ਕਾਫੀ ਚਰਚਿਤ ਸ਼ਖਸੀਅਤ ਨੇ। ਨਵਦੀਪ ਸਿੰਘ ਵੈਸੇ ਵੀ ਇਹ ਸਮਾਜ ਸੇਵਾ ਦੇ ਵਿੱਚ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਮਦਦ ਕਰਨ ਦੇ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਨੇ, ਤਿਆਰ ਰਹਿੰਦੇ ਨੇ। ਨਵਦੀਪ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਇੰਡਸਟਰੀ ਵੀ ਦੇ ਸਟੂਡੀਓ 'ਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਰੋਤਿਓ। ਸਤਿ ਸ਼੍ਰੀ ਅਕਾਲ। ਤੇ ਨਵਦੀਪ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਕਿ ਇੱਕ ਇਲੈਕਸ਼ਨ ਹੋ ਰਹੀ ਆ, ਕਿਸ ਤਰੀਕੇ ਦੀਆਂ ਇਸ ਵਾਰ ਦੀਆਂ ਉਮੀਦਾਂ ਹੈਗੀਆਂ ਕਿ ਕਿਉਂਕਿ ਹਰ ਪਾਰਟੀ ਨੂੰ ਹੁੰਦਾ ਆ ਵੀ ਅਸੀਂ ਜਿਹੜਾ ਆ ਪਿਛਲੀ ਵਾਰ ਨਾਲੋਂ ਬੈਟਰ ਕਰਾਂਗੇ, ਕੀ ਹੋਪਸ ਹੈਗੀਆਂ ਇਸ ਵਾਰ? ਇਸ ਵਾਰ ਸਾਡੀਆਂ ਹੋਪਸ ਪਹਿਲਾਂ ਨਾਲੋਂ ਵੱਧ ਆ, ਪਹਿਲਾਂ ਨਾਲੋਂ ਵੋਟ ਵਧੂਗੀ ਸਾਡੀ ਜੀ। ਖੁਸ਼ੀ ਦੀ ਗੱਲ ਹੈ ਕਿ ਕੁਈਨਜ਼ਲੈਂਡ 'ਚ ਅੱਜ ਤੋਂ ਤੁਸੀਂ ਕਹਿ ਲਓ ਕਿ 7 ਸਾਲ ਪਹਿਲਾਂ ਸਫ਼ਰ ਸ਼ੁਰੂ ਹੋਇਆ ਸੀ ਜੀ। ਪਹਿਲਾ ਕਾਉਂਸਲਰ ਜਿੱਤਣ ਦਾ। ਜੋਨਾਥਨ ਸ਼ਰੀਫ ਪਹਿਲੇ ਕਾਉਂਸਲਰ ਬਣੇ ਬੁਲੰਗਾਪੁਰ ਤੋਂ। ਉਸੇ ਹਲਕੇ ਤੋਂ ਪਿਛਲੀਆਂ ਜਿਹੜੀਆਂ ਸਟੇਟ ਇਲੈਕਸ਼ਨ ਸੀ ਉੱਥੋਂ ਐਮੀ ਮੈਕਮਾਨ ਕਰਕੇ ਬੀਬੀ ਆ, ਉਹ MP ਚੁਣੀ ਗਈ ਜੀ। ਤੇ ਇਸ ਵਾਰ ਸਾਨੂੰ ਆਸ ਹੈ ਕਿ ਉਸੇ ਹਲਕੇ ਤੋਂ ਹੀ ਉਹਦਾ ਜਿਹੜਾ ਫੈਡਰਲ ਏਰੀਆ ਬਣਦਾ, ਜਿਹੜੇ ਕਿਸੇ ਵੇਲੇ ਪ੍ਰਧਾਨ ਮੰਤਰੀ ਕੈਬਨਿਟ ਦੀ ਸੀਟ ਸੀ, ਕੁਪਰੂ ਦੇ ਨਾਲ ਦੇ ਆਸੇ ਪਾਸੇ ਦਾ ਗ੍ਰੀਨ ਸਲੋਪਸ ਵਗੈਰਾ ਜੀ, ਉੱਥੇ ਫੈਡਰਲ MP ਜਿਹੜੀ ਲੇਬਰ ਦੀ ਸੀਟ ਆ ਉਹ ਗ੍ਰੀਨ ਕੋਲੇ ਆਉਣ ਦੇ ਪੂਰੇ ਚਾਂਸ ਨੇ, ਕਿਉਂਕਿ ਪਿਛਲੀ ਵਾਰੀ 7 ਤੋਂ 8% ਸਵਿੰਗ ਆਈ ਸੀ। ਮੁੰਡੇ ਨੇ ਮਿਹਨਤ ਕੀਤੀ ਵੀ, ਯੰਗ ਜਿਹੜੇ ਹੈਗੇ ਆਪਣੇ ਮੁੰਡੇ ਕੁੜੀਆਂ ਡੋਰ ਨੌਕ ਕੀਤੇ, 15-20 ਹਜ਼ਾਰ ਦੇ ਕਰੀਬ ਘਰ ਦਰਵਾਜ਼ੇ ਖੜਕਾਏ, ਲੋਕਾਂ ਦੇ ਜਾ ਕੇ ਗੱਲਾਂ ਬਾਤਾਂ ਕੀਤੀਆਂ। ਇਸ ਵਾਰ ਵੀ ਉਸੇ ਤਰੀਕੇ ਨਾਲ ਕੰਮ ਚੱਲ ਰਿਹਾ। ਆਸ ਆ ਕਿ ਸਾਨੂੰ 3.5% ਸਵਿੰਗ ਦੀ ਲੋੜ ਆ, ਉਹ ਆ ਜਾਣੀ ਆ। ਤੇ ਤੁਸੀਂ ਖਾਤਾ ਖੋਲਣ ਦੇ ਇਸ ਵਾਰ ਕੁਈਨਜ਼ਲੈਂਡ 'ਚ ਖਾਤਾ ਖੋਲਾਂਗੇ। ਇਸ ਤੋਂ ਪਹਿਲਾਂ ਮੈਲਬਨ ਤੋਂ ਇੱਕ ਬੰਦਾ ਐਡਮ ਬੈਂਡ ਆ, ਤੁਸੀਂ ਸੁਣਿਆ ਹੋਣਾ ਲੋਕਾਂ ਨੇ ਅਕਸਰ, ਉਹ MP ਨੇ ਪਹਿਲਾਂ, ਤੇ ਦੂਜਾ ਲੋਅਰ ਹਾਊਸ ਦਾ MP, ਇਹ ਹੋ ਜਾਣਗੇ। ਉਸ ਤੋਂ ਬਿਨਾਂ ਇਸ ਵੇਲੇ ਸੈਨੇਟ ਬੰਦੇ ਹੈਗੇ ਆਪਣੇ ਕੋਲੇ। ਤੇ ਇਸ ਵਾਰ ਇੱਕ ਗੱਲ ਤਾਂ ਇਹ ਹੈ ਕਿ ਪੱਕਾ ਗ੍ਰੀਨ ਸੈਨੇਟ ਦੇ ਵਿੱਚ ਵਿਲ ਬੀ ਹੋਲਡਿੰਗ ਬੈਲੈਂਸ ਆਫ ਪਾਵਰ, ਕਿ ਸਾਡੇ ਕੋਲੇ ਬੈਲੈਂਸ ਆਫ ਪਾਵਰ ਹੋਊਗਾ। ਕੋਈ ਵੀ ਗਵਰਨਮੈਂਟ ਬਣਦੀ ਆ ਉਹਨਾਂ ਨੂੰ ਅਕਾਊਂਟੇਬਲ ਰੱਖਣ ਦੇ ਕਾਬਲ ਹੋਵਾਂਗੇ ਜੀ। ਬਿਲਕੁਲ। ਤੇ ਖਾਸ ਤੌਰ ਦੇ ਉੱਤੇ ਇਹ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਕਿ ਜਿੱਦਾਂ ਵੋਟਿੰਗ ਹੁੰਦੀ ਹੈ ਜਾਂ ਸੈਨੇਟਰ ਜਿਹੜੇ ਉਮੀਦਵਾਰ ਜਿੱਤਦੇ ਆ, ਤੇ ਸੈਨੇਟ ਕਿਉਂਕਿ ਉਹ ਵੀ ਇੱਕ ਬਹੁਤ ਸਹਾਈ ਆ ਬਿੱਲ ਬਣਾਉਣ ਦੇ ਵਿੱਚ, ਜਾਣੀ ਉਹੀ ਸਿਸਟਮ ਆਪਣਾ ਰੱਖ ਲਓ ਇੰਡੀਆ ਵਾਲਾ, ਲੋਕ ਸਭਾ ਤੇ ਰਾਜ ਸਭਾ ਵਾਲਾ ਜਿਹੜਾ ਸਿਸਟਮ ਆ। ਤੇ ਤੁਹਾਨੂੰ ਲੱਗਦਾ ਵੀ ਤੁਸੀਂ ਸੈਨੇਟਰ ਦੇ ਵਿੱਚ ਵੀ ਇਹਨਾਂ ਇਲੈਕਸ਼ਨਸ ਨੇ ਡਿਸਾਈਡ ਕਰਨਾ ਆ ਤੁਹਾਨੂੰ ਕਿ ਸੈਨੇਟਰ ਦੇ ਵਿੱਚ ਤੁਹਾਡੀ ਭੂਮਿਕਾ ਕਿਹੋ ਜਿਹੀ ਰਹੇਗੀ? ਬਿਲਕੁਲ ਜੀ। ਸੈਨੇਟ 'ਚ ਪਹਿਲਾਂ ਵੀ ਸਿਗਨੀਫਿਕੈਂਟ ਰੋਲ ਸੀ। ਪਿਛਲੇ ਜਿਹੜੇ 3 ਸਾਲ ਸੀ ਉਸ ਵੇਲੇ ਜਿਹੜੀ ਸੱਤਾਧਾਰੀ ਧਿਰ ਸੀ ਉਹਨਾਂ ਕੋਲੇ ਸੈਨੇਟ 'ਚ ਬਹੁਮਤ ਸੀ ਜੀ। ਉਹ ਆਪਣੀ ਮਰਜ਼ੀ ਦਾ ਕੰਮ ਕਰਦੇ ਰਹੇ। ਮਤਲਬ ਮਰਜ਼ੀ ਦਾ ਕੰਮ ਕੀ ਹੁੰਦਾ ਕਿ ਤੁਹਾਡੇ ਤੇ ਜਦੋਂ ਕੋਈ ਚੈੱਕ ਨਾ ਹੋਵੇ, ਕੰਟਰੋਲ ਨਾ ਹੋਵੇ, ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ। ਕੁਛ ਇਹੋ ਜਿਹੇ ਕਾਨੂੰਨ ਵੀ ਆਏ ਕਿ ਜਿਹੜੇ ਆਮ ਲੋਕਾਂ ਵਾਸਤੇ ਚੰਗੇ ਨਹੀਂ, ਤੇ ਹੁਣ ਜਿਹੜੇ ਉਸ ਕਿਸਮ ਦੇ ਕਾਨੂੰਨ ਆ ਉਹ ਘੱਟੋ ਘੱਟ ਉਹ ਚੈੱਕ ਹੋ ਜਾਣਗੇ। ਸੈਨੇਟ ਕਮੇਟੀਆਂ ਹੁੰਦੀਆਂ ਨੇ, ਜਿਵੇਂ ਆਪਣੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ, ਜਿਹੜੀਆਂ ਕਮੇਟੀਆਂ ਤਫਤੀਸ਼ ਕਰਦੀਆਂ ਮਸਲਿਆਂ ਦੀਆਂ, ਮਹਿਕਮਿਆਂ ਦੀ ਰਿਪੋਰਟਿੰਗ ਲੈਂਦੀਆਂ ਨੇ। ਉਹ ਕੰਮ ਥੋੜਾ ਹੋਰ ਸਖਤ ਹੋ ਜਾਊਗਾ। ਉਸ ਤੋਂ ਬਿਨਾਂ ਜਿਹੜੇ ਕਾਨੂੰਨ ਬਣਨੇ ਨੇ ਨਵੇਂ, ਉਹ ਸਖਤ ਹੋ ਜਾਣਗੇ ਹੋਰ ਜੀ। ਤੇ ਖੈਰ ਹੁਣ ਮੁੱਦੇ ਬਹੁਤ ਨੇ ਨੈਸ਼ਨਲ ਲੈਵਲ ਦੇ ਉੱਤੇ ਵੀ ਜਾਂ ਲੋਕਲੀ ਵੀ ਆਪਾਂ ਰੱਖ ਲਈਏ, ਪਰ ਆਪਾਂ ਇਸ ਵਾਰ ਜਿਹੜਾ ਆ ਮੁੱਖ ਤੌਰ ਦੇ ਉੱਤੇ, ਖਾਸ ਤੌਰ ਦੇ ਉੱਤੇ ਆਪਣੀ ਕਮਿਊਨਿਟੀ ਦੇ ਵਿੱਚ ਐਡੀ ਜਾਗਰੂਕਤਾ ਨਹੀਂ ਹੈਗੀ ਇੱਥੇ ਦੀ ਪੋਲੀਟੀਕਲ ਸਿਸਟਮ ਦੇ ਬਾਰੇ, ਇੱਥੇ ਦੀ ਪੋਲੀਟੀਕਲ ਪਾਲਿਸੀਜ਼ ਦੇ ਬਾਰੇ, ਪੋਲੀਟੀਕਲ ਪਾਰਟੀਜ਼ ਬਾਰੇ ਕੀ ਉਹਨਾਂ ਦਾ ਹੈਗਾ। ਤੇ ਅਸੀਂ ਮਾਈਗ੍ਰੇਸ਼ਨ ਦੇ ਨਾਲ ਇਹ ਜਾ ਰਹੇ ਕਿ ਸਾਡੇ ਲੋਕਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਕੀ ਪ੍ਰਭਾਵ ਪਏਗਾ, ਕਿਉਂਕਿ ਸਾਡਾ ਜਿਹੜਾ ਆ ਇਸ ਪ੍ਰੋਗਰਾਮ ਦਾ ਜਿਹੜਾ ਵਰਗ ਵੀ ਇੱਕ ਹੈਗਾ ਕਿ ਆਪਣਾ ਪੰਜਾਬੀ ਵਰਗ ਹੈਗਾ। ਤੇ ਸਭ ਤੋਂ ਪਹਿਲੀ ਜਦੋਂ ਆਪਾਂ PR ਹੋ ਜਾਂਦੇ ਹਾਂ, ਸਿਟੀਜ਼ਨਸ਼ਿਪ ਲੈ ਲੈਂਦੇ ਹਾਂ, ਪਹਿਲਾਂ ਤਾਂ ਜਿੱਦਾਂ ਜਦੋਂ ਆਪਾਂ ਇੱਥੇ ਆਉਂਦੇ ਹਾਂ ਇਹੀ ਗੋਲ ਲੈ ਕੇ ਆਉਂਦੇ ਹਾਂ ਕਿ ਅਸੀਂ ਪੱਕੇ ਹੋ ਜਾਈਏ। ਉਸ ਤੋਂ ਬਾਅਦ ਸੈਕੰਡ ਜਿਹੜਾ ਗੋਲ ਆ ਘਰ ਹੁੰਦਾ, ਕਿ ਮੈਂ ਆਪਣਾ ਇੱਕ ਘਰ ਲੈ ਲਵਾਂ।
ਫਸਟ ਹੋਮ ਬਾਇਰ ਦੀ ਤੁਸੀਂ ਗੱਲ ਕਰ ਲਓ ਕਿ ਪਿਛਲੇ ਆਹ 2-3 ਸਾਲ ਦੇ ਵਿੱਚ ਨਵਦੀਪ ਸਿੰਘ ਜੀ ਜਿਸ ਤਰੀਕੇ ਦੇ ਨਾਲ ਘਰਾਂ ਦੀਆਂ ਪ੍ਰਾਈਸ ਵਧੀਆਂ, ਕਈ ਇਲਾਕਿਆਂ ਦੇ ਵਿੱਚ ਤਾਂ ਦੁੱਗਣਾ ਹੋ ਗਿਆ, ਕਦੀ ਸੋਚਿਆ ਨਹੀਂ ਸੀ ਕਿ ਆਮ ਜਿਹੜਾ ਵਾਇਰ ਆ, ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਕਿ ਕਈ ਸੋਚਦੇ ਵੀ ਇੰਨੇ ਕੁ ਅਸੀਂ ਜੋੜਾਂਗੇ ਉਸ ਤੋਂ ਬਾਅਦ ਅਸੀਂ ਲੈ ਲਾਂਗੇ। ਬਹੁਤ ਸਾਰੇ ਲੋਕਾਂ ਨੇ ਇੱਦਾਂ ਦੇ ਵੀ ਹੈਗੇ ਆ, ਸਾਡੇ ਦੋਸਤ ਵੀ ਹੈਗੇ ਆ ਕਿ ਉਹਨਾਂ ਨੇ ਬਿਜ਼ਨਸ ਦੇ ਵਿੱਚ ਵੀ ਚਲੋ ਪਹਿਲਾਂ ਬਿਜ਼ਨਸ ਲੈ ਲੈਂਦੇ ਆ, ਪਰ ਉਹ ਇੱਕ ਤਰ੍ਹਾਂ ਦੇ ਨਾਲ ਧੱਕਾ ਹੋ ਗਿਆ। ਉਹ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਿਜ਼ਰਵ ਬੈਂਕ ਨੇ ਕਹਿ ਲਓ ਕਿ ਇੰਟਰਸਟ ਰੇਟ ਵਧਾਏ ਆ, ਜਾਂ ਇਹ ਵੀ ਇੱਕ ਕਿਹਾ ਜਾ ਰਿਹਾ ਕਿ ਜਿਹੜੇ ਇੰਟਰਸਟ ਰੇਟ ਆ ਹੋਰ ਅਜੇ ਵਧਣਗੇ, ਇੱਕ ਬੜੀ ਚਿੰਤਾ ਪਾਈ ਜਾ ਰਹੀ ਆ। ਕੀ ਲੱਗਦਾ ਆ ਤੁਹਾਨੂੰ ਕਿ ਪੋਲੀਟੀਕਲ ਪਾਰਟੀਜ਼ ਦੇ ਤੌਰ ਦੇ ਉੱਤੇ ਗ੍ਰੀਨ ਪਾਰਟੀ ਕੀ ਕੁਛ ਹੋਮ ਬਾਇਰਸ ਜਿਹੜੇ ਫਸਟ ਹੋਮ ਬਾਇਰਸ ਆ ਉਹਨਾਂ ਦੀ ਫਰਸਟ੍ਰੇਸ਼ਨ ਥੋੜੀ ਜਿਹੀ ਦੂਰ ਕਰ ਸਕਦੀ ਹੈ? ਜਿਹੜੇ ਘਰਾਂ ਦੇ ਪ੍ਰਾਈਸ ਇੰਨੇ ਜ਼ਿਆਦਾ ਵੱਧ ਰਹੇ ਆ, ਕੀ ਕੰਟਰੋਲ ਕਰ ਸਕਦੀ? ਹਾਂਜੀ, ਜਿਹੜੇ ਘਰਾਂ ਦੇ ਰੇਟ ਵਧਣੇ ਨੇ ਇੱਥੇ ਅਸਲ 'ਚ ਜਿਹੜਾ ਆਸਟ੍ਰੇਲੀਆ ਦਾ ਮਾਡਲ ਆ ਉਹ ਕਿ ਇਹਨਾਂ ਨੇ ਘਰਾਂ ਨੂੰ ਕਮੋਡਿਟੀ ਬਣਾਇਆ ਹੋਇਆ, ਇੱਕ ਮੁਨਾਫੇ ਦੀ ਵਸਤੂ ਬਣਾਇਆ ਹੋਇਆ। ਕੁੱਲੀ ਗੁੱਲੀ ਤੇ ਜੁੱਲੀ ਮਕਾਨ ਲੋਕਾਂ ਦੀ ਬੇਸਿਕ ਨੀਡ ਹੁੰਦੀ ਹੈ, ਲੋੜ ਹੁੰਦੀ ਹੈ ਕਿ ਹਰ ਬੰਦੇ ਕੋਲ ਆਪਣੀ ਛੱਤ ਹੋਵੇ ਇੱਕ। ਹੁਣ ਜੇ ਤੁਸੀਂ ਉਹਨੂੰ ਮੁਨਾਫੇਖੋਰੀ ਦਾ ਸਾਧਨ ਬਣਾ ਦਿੰਦੇ ਹੋ, ਫੋਰ ਐਗਜ਼ਾਮਪਲ ਕਿਸੇ ਬੰਦੇ ਦੀ ਇਨਕਮ ਬਹੁਤ ਜ਼ਿਆਦਾ, ਉਹ ਇੱਕ ਤੋਂ ਵੱਧ ਘਰ ਲੈ ਕੇ ਜੇ ਉਹਨੂੰ ਘਰਾਂ ਦੇ ਜਿਹੜੀ ਕਿਰਾਏ ਦੀ ਇਨਕਮ ਆ ਰਹੀ ਹੈ ਉਹ ਲਾਸ ਹੋ ਰਿਹਾ, ਉਹਨੂੰ ਆਪਣੇ ਟੈਕਸ ਦੇ ਅਗੇਂਸਟ ਰਾਈਟ ਆਫ ਕਰ ਸਕਦਾ ਕਿ ਟੈਕਸ ਉਹਨਾਂ ਘੱਟ ਪੇ ਕਰੂਗਾ ਉਨੀ ਇਨਕਮ ਤੇ ਜਿੰਨੇ ਉਹਨੂੰ ਘਰਾਂ 'ਚੋਂ ਘਾਟਾ ਪੈ ਗਿਆ। ਇੱਕ ਇਹ ਤਰੀਕਾ। ਦੂਸਰਾ ਕਿ ਜਿਹੜੀ ਇਕੁਇਟੀ ਦੇ ਨਾਲ ਲੋਕ ਬੰਦੇ ਵੱਧ ਰਹੇ ਨੇ, ਪਲੱਸ ਜਿਹੜੀ ਪਿਛਲੇ ਟਾਈਮ ਕੁਝ ਪਲਾਨ ਸੀ, ਫੋਰ ਐਗਜ਼ਾਮਪਲ ਨਵੇਂ ਬਿਲਡਰਾਂ ਨੂੰ, ਨਵੇਂ ਘਰਾਂ ਨੂੰ ਇਨਕਰੇਜ ਕੀਤਾ ਕਿ 45,000 ਨਿਊ ਹੋਮ ਗ੍ਰਾਂਟ, ਨਿਊ ਬਿਲਡਰ ਗ੍ਰਾਂਟ ਦਿੱਤੀ, ਉਹਦੇ ਨਾਲ ਲੋਕਾਂ ਨੂੰ ਫਾਇਦਾ ਘੱਟ ਹੋਇਆ। ਬਿਲਡਰਾਂ ਨੇ ਓਵਰਨਾਈਟ 45,000 ਰੇਟ ਚੱਕੇ ਘਰਾਂ ਦੇ, ਠੀਕ ਹੈ, ਐਗਜ਼ਾਮਪਲਾਂ ਨੇ ਇੱਥੇ ਲੋਕਾਂ ਦੀਆਂ। ਪਲੱਸ ਉਸ ਤੋਂ ਬਾਅਦ ਕੁਇਨਜ਼ਲੈਂਡ ਤੇ ਤਾਂ ਇੱਕ ਪ੍ਰੈਸ਼ਰ ਹੀ ਕੇਸ ਕਿਸਮ ਦਾ ਬਣ ਗਿਆ ਪੈਂਡੈਮਿਕ ਦੇ ਥਰੂ ਕਿ ਇੱਥੇ ਬਹੁਤ ਜ਼ਿਆਦਾ ਡਿਮਾਂਡ ਹੋ ਗਈ ਆ। ਪਰ ਜਿਹੜੇ ਪਹਿਲੇ 2 ਫੈਕਟਰ ਨੇ ਇਹ ਵੱਡੇ ਫੈਕਟਰ ਆ ਜਿਹੜੇ ਘਰਾਂ ਦਾ ਪ੍ਰਾਈਸ ਜੈਕ ਅਪ ਕਰਦੇ ਨੇ। ਉਸ ਤੋਂ ਬਾਅਦ ਆ ਜਾਂਦੀ ਸਪਲਾਈ ਦੀ ਗੱਲ। ਸਪਲਾਈ ਗੌਰਮੈਂਟ ਦੇ ਹੱਥ 'ਚ ਹੁੰਦੀ ਹੈ, ਕਿੰਨੀ ਲੈਂਡ ਰਿਲੀਜ਼ ਕਰਨੀ ਹੈ, ਕਿੰਨੇ ਘਰ ਪੈਣੇ ਨੇ। ਹੁਣ ਜਿਹੜੇ ਡਿਵੈਲਪਰ ਨੇ ਜੇ ਉਹਨਾਂ ਨੂੰ 5 ਪਲਾਟ ਵੇਚ ਕੇ 20 ਪਲਾਟਾਂ ਜਿੰਨਾ ਮੁਨਾਫਾ ਹੋ ਰਿਹਾ ਉਹ 5-5 ਹੀ ਰਿਲੀਜ਼ ਕਰ ਰਹੇ, ਇਹਦੇ ਨਾਲ ਮਾਰਕੀਟ 'ਚ ਪੈਨਿਕ ਰਹਿੰਦਾ ਤੇ ਘਰਾਂ ਦੇ ਰੇਟ ਵੱਧ ਰਹਿੰਦੇ। ਇਹ ਫੰਡਾਮੈਂਟਲ ਕਾਰਨ ਨੇ ਜਿਨ੍ਹਾਂ ਕਰਕੇ ਘਰਾਂ ਦੇ ਰੇਟ ਵਧੇ ਆ। ਐਕਚੁਅਲੀ ਹੋਣਾ ਕੀ ਚਾਹੀਦਾ, ਇੱਕ ਅਫੋਰਡੇਬਲ ਹਾਊਸਿੰਗ ਹੁੰਦੀ ਹੈ ਕਿ ਜਿਹੜਾ ਬੰਦੇ ਘਰ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਘਰ ਸੌਖੇ ਅਫੋਰਡ ਹੁੰਦੇ ਹੋਣ। ਇਹ ਸਰਕਾਰ ਦੀ ਜ਼ਿੰਮੇਵਾਰੀ ਆ। ਸਰਕਾਰ ਕੋਲ ਪਹਿਲਾਂ ਵੀ ਪਲਾਨ ਸੀਗੀਆਂ ਪਰ ਪਿਛਲੇ ਕੁਝ ਸਾਲਾਂ ਤੋਂ ਉਹਨਾਂ 'ਚ ਫੰਡਿੰਗ ਘੱਟ ਹੁੰਦੀ ਰਹੀ ਆ, ਉਹ ਅਣਗੌਲੀਆਂ ਕੀਤੀਆਂ ਗਈਆਂ ਨੇ ਲਗਾਤਾਰ ਗੱਲਾਂ। ਗ੍ਰੀਨਜ਼ ਦਾ ਪਲਾਨ ਹੈ ਕਿ ਘੱਟੋ ਘੱਟ ਇੰਨੇ ਘਰ ਬਣਾਏ ਜਾਣ ਕਿ ਲੋਕਾਂ ਨੂੰ ਘਰ ਸਸਤੇ ਮਿਲ ਸਕਣ ਰਹਿਣ ਵਾਸਤੇ, ਕਿ ਉਹਨਾਂ ਨੂੰ ਇੰਨੀ ਜ਼ਿਆਦਾ ਸਮੱਸਿਆ 'ਚ ਨਾ ਆਉਣਾ ਪਵੇ। ਦੂਸਰੀ ਗੱਲ, ਹੁਣ ਜਿਹੜੀ ਅਗਲੀ ਆਪਾਂ ਦੇਖ ਰਹੇ ਹਾਂ, ਜੇ ਸਿਸਟਮ ਨਾ ਰੋਕਿਆ ਗਿਆ, ਜਿਵੇਂ ਹੁਣ ਸੁਪਰ ਐਨੂਏਸ਼ਨ 'ਚ ਕੀਤਾ ਕਿ 40% ਕਰਾ ਕੇ ਤੁਸੀਂ ਉਹਦਾ ਵੀ ਘਰ ਲੈ ਲਓ, ਉਹਦੇ ਨਾਲ ਠੀਕ ਹੈ ਘਰ ਲੈ ਲੈਣਗੇ, ਬੜੀ ਚੰਗੀ ਗੱਲ ਆ। ਕੁਝ ਬੰਦੇ ਹੋਰ ਉਹਦੇ ਵਿੱਚ ਵੀ ਤਾਂ ਉਹਨਾਂ ਨੇ ਰੱਖ ਦਿੱਤਾ ਕਿ 50,000 ਸ਼ਾਇਦ ਜਿਹੜਾ ਆ ਬੈਲੈਂਸ ਰਹਿਣਾ ਵੀ ਚਾਹੀਦਾ ਆ। ਉਹ ਤਾਂ ਸ਼ਾਇਦ ਆਮ ਬੰਦੇ ਦੇ ਲਈ ਵੀ ਔਖਾ, ਉਹ ਆਮ ਬੰਦੇ ਲਈ ਔਖਾ। $1,00,000 ਕਦੋਂ ਹੋਏਗਾ ਜਮਾ? ਉਹਦੇ ਨਾਲ ਕੀ ਹੈ ਕਿ ਉਹਦੇ ਨਾਲ ਸਪਲਾਈ ਨਹੀਂ ਵੱਧ ਰਹੀ, ਡਿਮਾਂਡ ਵੱਧ ਰਹੀ ਆ ਜੀ। ਮੰਨ ਲਓ 100 ਬੰਦੇ ਵੀ ਕੁਆਲੀਫਾਈ ਕਰਦੇ ਨੇ ਤਾਂ 100 ਘਰ ਤਾਂ ਲੈਣਗੇ ਉਹ ਜੀ। 100 ਘਰ ਮਾਰਕੀਟ 'ਚੋਂ ਨਿਕਲ ਗਏ, ਉਹਦੇ ਨਾਲ ਪ੍ਰੈਸ਼ਰ ਉੱਪਰ ਹੋਰ ਪੈ ਜਾਣਾ, ਹੋਰ ਮਹਿੰਗੇ ਹੋ ਜਾਣ ਘਰ। ਹੁਣ ਜੇ ਕੱਲ੍ਹ ਨੂੰ ਰੇਟ ਆਫ ਇੰਟਰਸਟ ਉੱਤੇ ਹੁੰਦਾ ਉਹਨਾਂ ਨੇ ਕਿਰਾਏ ਹੋਰ ਵਧਾ ਦੇਣੇ ਆ। ਜਿਹੜੇ ਬੰਦੇ ਸੇਵ ਕਰਨ ਲੱਗੇ ਹੋਏ ਆ ਉਹ ਬੰਦੇ ਸੇਵ ਨਹੀਂ ਕਰ ਪਾਉਣਗੇ ਕਿਉਂਕਿ ਉਹਨਾਂ ਦਾ ਕਿਰਾਇਆ ਮਹਿੰਗਾ ਹੋ ਗਿਆ, ਇੱਕ ਪਾਸੇ ਘਰ ਮਹਿੰਗੇ ਹੋ ਗਏ, ਇੱਕ ਪਾਸੇ ਸੇਵਿੰਗ ਘੱਟ ਗਈ। ਮਤਲਬ ਸੁਸਾਇਟੀ 'ਚ ਡਿਵਾਈਡ ਪਾਉਣ ਦੀ ਜਿਹੜੀ ਇਹ ਪਲਾਨ ਆ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ, ਇਟ ਹੈਜ਼ ਟੂ ਬੀ ਚੈੱਕਡ ਕਿ ਘੱਟੋ ਘੱਟ ਰੈਂਟਲ ਪ੍ਰੋਪਰਟੀ ਜਿਹੜੀਆਂ ਹੈਗੀਆਂ ਉਹਨਾਂ ਤੇ ਰੈਂਟਲ ਕੈਪ ਲੱਗਿਆ ਹੋਇਆ ਕਿ ਤੁਸੀਂ ਸਰਟਨ ਲੈਵਲ ਤੋਂ ਘਰਾਂ ਦੇ ਰੇਟ ਨਹੀਂ ਵਧਾ ਸਕਦੇ ਹੈਗੇ, ਕਿਰਾਏ ਦੇ ਰੇਟ ਨਹੀਂ ਵਧਾ ਸਕਦੇ। ਘਰਾਂ ਦੇ ਤਾਂ ਚਲੋ ਓਪਨ ਮਾਰਕੀਟ ਹੈ, ਪਰ ਜਦੋਂ ਕਿਰਾਏ ਦੇ ਰੇਟ ਤੇ ਕੈਪ ਲੱਗ ਗਿਆ ਉਸ ਤੋਂ ਬਾਅਦ ਇਹ ਓਨਾ ਫਾਇਦੇਮੰਦ ਕਿੱਤਾ ਨਹੀਂ ਰਹਿਣਾ। ਲੋਕ ਕਿਤੇ ਹੋਰ ਇਨਵੈਸਟ ਕਰਨਗੇ। ਇਨਵੈਸਟਮੈਂਟ ਉੱਥੇ ਹੋਣੀ ਚਾਹੀਦੀ ਹੈ ਕਿ ਜਿੱਥੇ ਉਹ ਰੋਜ਼ਗਾਰ ਪੈਦਾ ਕਰਦੀ ਹੋਵੇ, ਨਾ ਕਿ ਲੋਕਾਂ ਦਾ ਜਿਉਣਾ ਦੁੱਭਰ ਕਰਦੀ ਹੋਵੇ। ਹੁਣ ਜੇ ਬੰਦਾ ਕਿਰਾਏ ਦਾ ਕਿਰਾਇਆ ਵਧ ਗਿਆ ਤਾਂ ਜਿਉਣਾ ਦੁੱਭਰ ਹੋ ਗਿਆ। ਜੇ ਉਹੀ ਇਨਵੈਸਟਮੈਂਟ ਬੰਦਾ ਕਿਸੇ ਕਮਰਸ਼ੀਅਲ ਸਿਸਟਮ 'ਚ ਕਰਦਾ ਜਿੱਥੇ 4 ਬੰਦਿਆਂ ਦਾ ਰੋਜ਼ਗਾਰ ਪੈਦਾ ਹੁੰਦਾ, ਦੈਟਸ ਅ ਬੈਟਰ ਇਨਵੈਸਟਮੈਂਟ। ਲੋਕਾਂ ਦੀ ਜ਼ਿੰਦਗੀ ਸੌਖੀ ਹੁੰਦੀ, 2 ਬੰਦੇ ਨੂੰ ਹੋਰ ਕੰਮ ਮਿਲਦਾ। ਇਸ ਕਰਕੇ ਜਿਹੜੀ ਗ੍ਰੀਨ ਦੀ ਪਾਲਿਸੀ ਹੈ ਕਿ ਇੱਕ ਰੈਂਟਲ ਤੇ ਕੈਪ ਲਾਈ ਜਾਵੇ, ਪਲੱਸ ਜਿਹੜੀ ਪਬਲਿਕ ਹਾਊਸਿੰਗ ਆ ਉਹਦੇ ਮਿਲੀਅਨ ਹੋਮ ਬਣਾ ਕੇ ਲੋਕਾਂ ਨੂੰ ਸੌਖੇ ਸਸਤੇ ਮੁਹੱਈਆ ਕਰਾਏ ਜਾਣ ਤਾਂ ਕਿ ਲੋਕ ਆਪਦੇ ਸਿਰ ਤੇ ਛੱਤ ਅਫੋਰਡ ਕਰ ਸਕਣ ਬਿਨਾਂ ਕਿਸੇ ਦਿਮਾਗੀ ਬੋਝ ਤੋਂ ਜੀ। ਕਿਉਂਕਿ ਜਿਹੜੀ ਹੁਣ ਪਾਲਿਸੀ ਹੈ ਇਸ ਵੇਲੇ, ਇਹਨਾਂ ਨੇ ਜਦੋਂ ਰੇਟ ਆਫ ਇੰਟਰਸਟ ਵੱਧਦੇ ਬਹੁਤ ਲੋਕ ਪ੍ਰੈਸ਼ਰ 'ਚ ਆ ਜਾਣਗੇ, ਬਹੁਤ ਵੱਡੇ ਪ੍ਰੈਸ਼ਰ 'ਚ ਆ ਜਾਣਗੇ। ਜਿਨ੍ਹਾਂ ਨੇ ਔਖੇ ਹੋ ਕੇ ਅੱਜ ਘਰ ਲੈ ਲੈਣੇ, ਅੱਜ ਉਹ ਰੀਪੇ ਨਹੀਂ ਕਰ ਸਕਣਗੇ ਆਪਣੇ ਜੀ। ਪਰ ਜਿੱਦਾਂ ਹੁਣ ਤੁਸੀਂ ਆ ਕਿਹਾ ਕਿ ਮੈਂਟਲੀ ਸਟ੍ਰੈਸ ਵੱਧ ਜਾਣੀ ਆ, ਘਰ ਮਹਿੰਗੇ ਹੋ ਗਏ, ਮੈਂਟਲੀ ਸਟ੍ਰੈਸ ਆਟੋਮੈਟਿਕਲੀ ਵੱਧਦੀ ਆ। ਬਹੁਤ ਸਾਰੀਆਂ ਬਿਮਾਰੀਆਂ ਨਵਦੀਪ ਸਿੰਘ ਜੀ ਇੱਦਾਂ ਦੀਆਂ ਜਿਹੜੀਆਂ ਕਿ ਸ਼ਾਇਦ ਅਸੀਂ ਸੁਣੀਆਂ ਨਹੀਂ,
ਚਾਹੇ ਉਹ ਸਟ੍ਰੈਸ ਦੀ ਗੱਲ ਕਰ ਲਓ, ਸਾਡੇ ਤੋਂ ਉੱਥੇ ਬਿਮਾਰੀ ਨਹੀਂ ਮੰਨਦੇ ਇਸ ਗੱਲ ਨੂੰ, ਇੱਥੇ ਆ ਕੇ ਸੁਣਿਆ ਵੀ ਸਟ੍ਰੈਸ ਵੀ ਕੋਈ ਬਿਮਾਰੀ ਹੁੰਦੀ ਆ। ਸਟ੍ਰੈਸ ਹੋ ਗਈ, ਇਹ ਤੋਂ ਇਲਾਵਾ ਅੱਖਾਂ ਦਾ ਗੱਲ ਆਪਾਂ ਕਰ ਲਈਏ, ਦੰਦਾਂ ਦੀ ਗੱਲ ਕਰ ਲਈਏ, ਗਲੇ ਦੀ ਗੱਲ ਕਰ ਲਈਏ। ਈਵਨ ਕਿ ਪਿਛਲੇ ਅਸੀਂ ਸਾਲਾਂ ਦੇ ਵਿੱਚ ਦੇਖਿਆ ਕਿ ਕੋਵਿਡ ਦੇ ਮਾਮਲੇ ਦੇ ਵਿੱਚ ਕਿ ਕੋਵਿਡ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ। ਬਹੁਤ ਸਾਰੇ ਜਿਹੜੇ ਸੀਰੀਅਸ ਜਿਹੜੇ ਆਪਰੇਸ਼ਨ ਸੀ ਉਹ ਵੀ ਪੈਂਡਿੰਗ ਕਰ ਦਿੱਤੇ ਗਏ, ਕਿ ਕਈਆਂ ਨੂੰ ਸਾਲ ਦਾ ਵੇਟਿੰਗ ਪੀਰੀਅਡ ਜਿਹੜਾ ਹੈ ਹੰਡਾਉਣਾ ਪਿਆ, ਉਹ ਦਰਦ ਦੇ ਵਿੱਚ ਰਹੇ। ਤੇ ਕਾਫੀ ਜਿਹੜੇ ਲੋਕ ਸੀ ਉਹਨਾਂ ਦੀਆਂ ਜਿੱਦਾਂ ਕਹਿ ਲਓ ਕਿ ਆਪਰੇਸ਼ਨ ਪੈਂਡਿੰਗ ਸੀ, ਟਾਈਮ ਵੀ ਦਿੱਤਾ ਗਿਆ ਸੀ, ਪਰ ਇਹ ਤੋਂ ਇੱਕ ਪੋਲ ਖੁੱਲੀ ਵੀ ਸਿਹਤ ਸਹੂਲਤਾਂ ਕਿਸ ਤਰੀਕੇ ਦੀਆਂ। ਤੇ ਇਹ ਜਿਹੜੀ ਸਿਹਤ ਸਹੂਲਤ ਹੈ, ਜਿੱਦਾਂ ਤੁਸੀਂ ਕਿਹਾ ਕਿ ਫੰਡਾਮੈਂਟਲ ਰਾਈਟ ਹੈ ਵੀ, ਕਿ ਸਿਹਤ ਜਿਹੜੀ ਆ ਉਹ ਬੰਦੇ ਦੀ ਕਿੱਦਾਂ ਗੌਰਮੈਂਟ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਤੇ ਉਹਦੇ ਲਈ ਗ੍ਰੀਨ ਪਾਰਟੀ ਕਿਸ ਤਰੀਕੇ ਦਾ ਪ੍ਰੈਸ਼ਰ ਬਣਾ ਸਕਦੀ ਹੈ ਇਹਨਾਂ ਪਾਰਟੀਆਂ ਦੇ ਉੱਤੇ, ਦੋ ਮੇਜਰ ਪਾਰਟੀਆਂ ਉੱਤੇ। ਹੁਣ ਤੁਹਾਨੂੰ ਦੱਸਦਾ, ਜਿਹੜੇ ਅੱਜ ਤੋਂ 20-25 ਸਾਲ ਪਿੱਛੇ ਜਾਈਏ ਤਾਂ ਲਿਬਰਲ ਸਰਕਾਰ ਸੀ, ਜਦੋਂ ਪ੍ਰਧਾਨ ਮੰਤਰੀ ਸੀ ਜੌਨ ਹਾਵਰਡ, ਉਹਨਾਂ ਨੇ ਪ੍ਰਾਈਵੇਟ ਹੈਲਥ ਸ਼ੁਰੂ ਕੀਤਾ ਕਿ ਸਬਸਿਡੀ ਤੇ ਚੱਲੂਗੀ, 30% ਸਬਸਿਡੀ ਤੇ। ਹੁਣ ਉਹ 30% ਪੈਸਾ ਸਰਕਾਰ ਦਿੰਦੀ ਆ ਪ੍ਰਾਈਵੇਟ ਹੈਲਥ ਚਲਾਉਣ ਨੂੰ। ਉਹਦੇ ਨਾਲ ਕੁਝ ਬੰਦੇ ਬਹੁਤ ਫੈਸਿਲਿਟੀਆਂ ਆਊਟ ਆਫ ਕਿਊ ਅਫੋਰਡ ਕਰਦੇ ਨੇ ਸਰਕਾਰੀ ਪੈਸੇ ਸਿਰ ਤੇ, ਬਾਕੀ ਲੋਕ ਲੰਬੀ ਲਾਈਨ ਚਲੇ ਜਾਂਦੇ ਨੇ। ਜੇ ਉਹੀ 30% ਪੈਸਾ ਪ੍ਰਾਈਵੇਟ ਹੈਲਥ ਜਾਣ ਨਾਲੋਂ ਪਬਲਿਕ ਸਿਸਟਮ 'ਚ ਆਵੇ ਤਾਂ ਲੋਕਾਂ ਨੂੰ ਫੈਸਿਲਿਟੀਆਂ ਸੌਖੀਆਂ ਮਿਲਣਗੀਆਂ, ਪਹਿਲੀ ਗੱਲ। ਦੂਜੀ, ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਜਿਹੜੀਆਂ ਮੈਡੀਕੇਅਰ ਕਵਰ ਨਹੀਂ ਕਰਦਾ, ਜਿਹੜੀਆਂ ਕਰਨੀ ਚਾਹੀਦੀਆਂ। ਜਿਵੇਂ 2010 'ਚ ਗ੍ਰੀਨ ਪਾਰਟੀ ਬੈਲੈਂਸ ਆਫ ਪਾਵਰ 'ਚ ਆਈ ਸੀ, ਉਸ ਵੇਲੇ ਬੱਚਿਆਂ ਵਾਸਤੇ $1000 ਤੱਕ ਦਾ ਜਿਹੜੀ ਹੈਗੀ ਆ ਡੈਂਟਲ ਕੇਅਰ ਹਾਂਜੀ ਮਤਲਬ ਫ੍ਰੀ 'ਚ ਇਸ ਵੇਲੇ ਸਾਰੇ ਬੱਚਿਆਂ ਨੂੰ ਮਿਲਦੀ ਹੈ, ਸਕੂਲ ਜਾਣ ਵਾਲਿਆਂ ਨੂੰ। ਇਸ ਵਾਰ ਗ੍ਰੀਨ ਦੀ ਪਲਾਨ ਹੈ ਕਿ ਡੈਂਟਲ ਕੇਅਰ ਹੈ ਜਿਹੜੀ ਮੈਡੀਕੇਅਰ ਸ਼ਾਮਲ ਕੀਤੀ ਜਾਵੇ ਹਰ ਬੰਦੇ ਵਾਸਤੇ, ਤਾਂ ਕਿ ਜਿਹੜੀ ਤੁਹਾਡੇ ਦੰਦਾਂ ਦੀ ਸਿਹਤ ਆ ਉਹ ਤੁਹਾਡੇ ਜੇਬ ਤੇ ਡਿਪੈਂਡੈਂਟ ਨਾ ਹੋਵੇ। ਅੱਜ ਵੀ ਜੇਬ, ਜਿਵੇਂ ਕਹਿੰਦੇ ਕਿ ਉਹ ਸੰਤ ਰਾਮਦਾਸੀ ਦੀ ਕਵਿਤਾ ਕਿ ਕਹਿੰਦੇ ਵੀ ਜਿੱਥੇ ਅੱਖਾਂ ਚ ਚੁੰਨੀਆਂ ਤੇ ਦੰਦ ਕਰੇੜੇ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵਿਹੜੇ। ਹੁਣ ਵੀ ਜੇ ਆਪਾਂ ਇੱਥੇ ਕਮੀਆਂ ਦੇ ਵਿਹੜੇ ਜਾਂਦੇ ਆ, ਆਪਾਂ ਜਿਹੜੇ ਲੋ ਸੋਸ਼ੀਓ ਇਕਨੋਮਿਕ ਏਰੀਏ ਨੇ ਸੋਸਾਇਟੀ ਦਾ, ਚਲੋ ਖੈਰ ਇੱਕ ਹੀ ਹੈ, ਲੋ ਇਕਨੋਮਿਕ ਏਰੀਆ ਨੇ ਜਿਹੜੇ, ਉੱਥੇ ਤੁਹਾਨੂੰ ਮਾੜੀ ਸਿਹਤ ਦੰਦਾਂ ਵਾਲੇ ਬੰਦੇ ਮਿਲਣਗੇ, ਠੀਕ ਹੈ। ਜਿਹੜੇ ਅਮੀਰ ਏਰੀਏ ਜਾਂਦੇ ਆ ਤਾਂ ਤੁਹਾਨੂੰ ਦੰਦ ਵਧੀਆ ਮਿਲਣਗੇ, ਕਿਉਂਕਿ ਉਹ ਬੰਦੇ ਅਫੋਰਡ ਕਰ ਸਕਦੇ ਆ, ਇੱਕ ਹਿੱਸਾ ਸਮਾਜ ਦਾ ਅਫੋਰਡ ਨਹੀਂ ਕਰ ਸਕਦਾ। ਵੈਸੇ ਵੀ ਕਿਹਾ ਜਾਂਦਾ ਨਾ, ਦੰਦਾਂ ਤੇ ਕੰਨਾਂ ਦਾ ਜਿਹੜਾ ਦਰਦ ਆ ਇਹ ਤਾਂ ਬੰਦਾ ਸਹਿ ਨਹੀਂ ਸਕਦਾ, ਇਹ ਤਾਂ ਬਹੁਤ ਔਖਾ ਨਾ। ਇਹਦੀ ਤਾਂ ਤਰਜੀਹ ਜਿਹੜੀ ਐਮਰਜੈਂਸੀ ਦੇ ਵਿੱਚ ਹੋਣੀ ਚਾਹੀਦੀ ਆ। ਦੰਦਾਂ ਦਾ ਬਹੁਤ ਜ਼ਿਆਦਾ ਬੁਰਾ, ਦੰਦਾਂ ਦਾ ਬਹੁਤ ਜ਼ਿਆਦਾ ਬੁਰਾ ਦਰਦ ਹੈ ਕਿ ਉਹ ਜਿਹੜੀ ਡੈਂਟਲ ਸਿਹਤ ਆ ਉਹ ਤੁਹਾਡੀ ਮੈਡੀਕੇਅਰ, ਤੁਹਾਡੀ ਜੇਬ ਤੇ ਡਿਪੈਂਡੈਂਟ ਨਾ ਹੋਵੇ। ਹਰ ਬੰਦੇ ਦਾ ਰਾਈਟ ਆ ਕਿ ਉਹ ਲਵੇ ਆਪਣੀ। ਉਸ ਤੋਂ ਨਾਲ ਜਿਹੜੀ ਮੈਂਟਲ ਕੇਅਰ ਆ, ਹੁਣ ਸਟ੍ਰੈਸ ਹੋਣਾ, ਸਟ੍ਰੈਸ ਵਧਣਾ ਲੋਕਾਂ ਦਾ ਵੱਧ ਰਿਹਾ, ਖਰਚਿਆਂ ਨਾਲ ਵੱਧ ਰਿਹਾ, ਮਹਿੰਗਾਈ ਚਲੋ ਯੂਕਰੇਨ ਦੀ ਲੜਾਈ ਕਰਕੇ ਵੀ ਵਧੀਆ, ਪਰ ਉਸ ਤੋਂ ਪਹਿਲਾਂ ਜਿਹੜੇ ਘਰਾਂ ਦੇ ਰੇਟ ਵਧੇ ਨੇ ਗਲਤ ਪਾਲਿਸੀਆਂ ਕਰਕੇ, ਜੈਕਅਪ ਹੋਏ ਨੇ, ਇਹਦੇ ਕਰਕੇ ਵੀ ਲੋਕ ਪਿਸ ਰਹੇ ਨੇ। ਮੈਂਟਲ ਕੇਅਰ ਹੁਣ ਮੈਡੀਕੇਅਰ 'ਚ ਨਹੀਂ, ਜੇ ਕੋਈ ਅਮੀਰ ਬੰਦਾ ਉਹਦਾ ਡਾਕਟਰ ਨੂੰ ਜਾ ਕੇ ਜਾਂ ਸਾਈਕੈਟਰਿਸਟ ਨੂੰ ਜਾ ਕੇ ਗੱਲਾਂ ਸੁਣਾਇਆ ਹੁੰਦਾ। ਆਮ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਕਿ ਗ੍ਰੀਨ ਪਾਰਟੀ ਜਿਹੜੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਦੇਖਣ ਨੂੰ, ਕਿ ਏਦਾਂ ਵਿਆਹ ਵੀ ਮੁਫ਼ਤ ਦੇ ਦੋ, ਉਹ ਵੀ ਮੁਫ਼ਤ ਦੇ ਦੋ, ਹਨਾ, ਤੇ ਉਹ ਖਜ਼ਾਨਾ ਖਾਲੀ ਨਾ ਕਿਤੇ ਕਰ ਦੇਣ, ਕੀ ਰਿਸੋਰਸਿਸ ਕੀ ਤੁਸੀਂ ਵਰਤੋਗੇ, ਕਿ ਅਲਟਰਨੇਟਿਵ ਜਿਹੜਾ ਸਾਧਨ ਆ, ਕਿ ਸਾਨੂੰ ਇਹ ਹੈਗਾ ਕਿ ਸਬਸਿਡੀਜ਼, ਨੋ ਡਾਊਟ ਕਿ ਬਹੁਤ ਸਾਰੀ ਜ਼ਰੂਰਤ ਹੈਗੀ ਆ ਸਮਾਜ ਦੇ ਵਿੱਚ, ਡਿਵੀਜ਼ਨ ਬਹੁਤ ਵੱਧ ਰਹੀ ਆ। ਅਸੀਂ ਸਟੇਟ ਸਕੂਲ ਦੀ ਗੱਲ ਕਰ ਲਈਏ ਜਾਂ ਪ੍ਰਾਈਵੇਟ ਸਕੂਲ ਦੀ ਕਰ ਲਈਏ, ਪ੍ਰਾਈਵੇਟ ਹਸਪਤਾਲ ਦੀ ਗੱਲ ਕਰ ਲਈਏ, ਸਰਕਾਰੀ ਹਸਪਤਾਲ ਦੀ ਗੱਲ ਕਰ ਲਈਏ, ਪ੍ਰਾਈਵੇਟ ਟਰਾਂਸਪੋਰਟ ਦੀ ਗੱਲ ਕਰ ਲਈਏ, ਸਰਕਾਰੀ ਟਰਾਂਸਪੋਰਟ ਦੀ, ਬਹੁਤ ਸਾਰੀਆਂ ਡਿਵੀਜ਼ਨਸ ਹੈਗੀਆਂ। ਪਰ ਤੁਸੀਂ ਜਿਹੜੇ ਉਹ ਫੰਡ ਆ ਉਹ ਕਿੱਥੋਂ ਲੈ ਕੇ ਆਓਗੇ ਕਿ ਇੱਕ ਜਿਹੜਾ ਆਈਡੀਅਲ ਸਮਾਜ ਹੈ ਉਹ ਬਣਾ ਸਕੋ? ਹੁਣ ਮੈਂ ਇੱਕ ਹੋਰ ਗੱਲ ਕਰਦਾ, ਹੁਣ ਆਪਾਂ ਟੈਕਸ ਦੀ ਗੱਲ ਕਰ ਲਈਏ ਜੀ। ਟੈਕਸ ਆ ਜਿਹੜਾ ਤੁਸੀਂ, ਮੈਂ ਜਾਂ ਸੁਣਨ ਵਾਲੇ ਜਿਹੜੇ ਬੰਦੇ ਨੇ ਕੰਮ ਕਰਦੇ, ਕੋਈ ਟੈਕਸ ਆਪਾਂ ਪੂਰਾ ਭਰੀਦਾ, ਆਪਣੀ ਤਨਖਾਹ 'ਚ ਲੱਗਿਆ ਹੁੰਦਾ, ਕੱਟ ਕੇ ਟੈਕਸ ਪਹਿਲਾਂ ਗਿਆ ਹੁੰਦਾ, ਉਸ ਤੋਂ ਬਾਅਦ 'ਚ ਰਿਫੰਡ ਵਾਪਸ ਆਉਂਦਾ। ਜਿਹੜੇ ਨਿੱਜੀ ਵਪਾਰ ਕਰਦੇ ਉਹਨਾਂ ਨੂੰ ਵੀ ਪਤਾ ਕਿ ਜਦੋਂ ATO ਦੀ ਚਿੱਠੀ ਆਉਂਦੀ ਆ, ਉਹ ਹਿਸਾਬ ਕਿਤਾਬ ਲਾ ਕੇ ਪਾ ਦਿੰਦੇ, ਭਾਈ ਸਾਹਿਬ ਇੰਨਾ ਭਰ ਦਿਓ, ਬਾਕੀ ਬਾਅਦ 'ਚ ਦੇਖਾਂਗੇ ਤੁਹਾਡੇ ਨਾਲ, ਆਪਾਂ ਪੇ ਕਰ ਦਈਦਾ। ਹੁਣ ਜਦੋਂ ਟੈਕਸ ਤੇ ਆਉਂਦੇ, ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਟੈਕਸ ਬਹੁਤ ਘੱਟ ਪੇ ਕਰਦੀਆਂ ਨੇ, ਉਹਨਾਂ ਨੂੰ ਚੈੱਕ ਕਰੀਏ, ਉਹ ਵੱਡੀਆਂ ਪਾਰਟੀਆਂ ਨੂੰ ਡੋਨੇਸ਼ਨ ਦਿੰਦੀਆਂ ਨੇ। ਹੁਣ ਆ ਪਿੱਛੇ $2 ਲੱਖ ਦੀ ਡੋਨੇਸ਼ਨ ਅਦਾਨੀ ਨੇ ਲਿਬਰਲ ਪਾਰਟੀ ਨੂੰ ਦਿੱਤੀ ਬ੍ਰਿਸਬੇਨ 'ਚ, ਜੀ, ਠੀਕ ਹੈ। ਲਿਬਰਲ ਪਾਰਟੀ ਨੂੰ $2 ਲੱਖ ਦੀ ਅਦਾਨੀ ਨੇ ਡੋਨੇਸ਼ਨ ਦਿੱਤੀ। ਉਸ ਤੋਂ ਬਿਨਾਂ ਹੋਰ ਪੈਟਰੋਲ ਦੀਆਂ, ਕੋਲੇ ਦੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਟੈਕਸ ਦਿੰਦੀਆਂ, ਇਹਨਾਂ ਨੂੰ ਡੋਨੇਸ਼ਨਾਂ ਦਿੰਦੀਆਂ ਨੇ, ਟੈਕਸ ਤੋਂ ਬਚ ਰਹਿੰਦੇ। ਇਹਨਾਂ ਵਾਸਤੇ ਨੀਤੀਆਂ ਖੁੱਲ੍ਹੀ ਛੱਡੀਆਂ, ਲੂਪ ਹੋਲ ਖੁੱਲ੍ਹੇ ਛੱਡੇ ਗਏ ਆ, ਉਹ ਬੰਦ ਕਰਨ ਦੀ ਲੋੜ ਆ। ਕਾਨੂੰਨ ਇਹੋ ਜਿਹੇ ਹੋਣ ਕਿ ਉਹਨਾਂ ਨੂੰ ਵੀ ਟੈਕਸ ਪਵੇ, ਸਾਨੂੰ ਵੀ ਪਵੇ। ਅਸੀਂ ਦਿੰਦੇ ਹਾਂ, ਸਾਰੇ ਦਿੰਦੇ ਹਾਂ, ਉਹ ਵੀ ਦੇਣ। ਜਿਹੜੇ ਦਿਨ ਉਹਨਾਂ ਦੇ ਟੈਕਸ ਮਾਰਕੀਟ 'ਚ ਆ ਗਏ, ਉਸ ਦਿਨ ਆਪਾਂ ਨੂੰ ਬਹੁਤ ਕੁਛ ਮੁਫਤ ਮਿਲ ਜਾਣਾ ਜੀ। ਇਹ ਤਾਂ ਕੋਈ ਲੰਬੀ ਚੌੜੀ ਔਖੀ ਖੇਡ ਨਹੀਂ ਹੈ। ਕੋਈ ਖਜ਼ਾਨਾ ਭਰਨਾ, ਖਜ਼ਾਨਾ ਆਪਾਂ ਲਗਾਤਾਰ ਭਰਦੇ ਰਹਿੰਦੇ ਵੀ ਉਹ ਜਿਹੜੇ ਬਿਲੀਨੀਅਰ ਬਣਦੇ ਨੇ। ਹੁਣ ਜਿਹੜੇ ਪੈਂਡੇਮਿਕ ਆਏ ਸੀ, ਬਿਲੀਨੀਅਰ ਵੈਲਥ ਡਬਲ ਤੋਂ ਵੱਧ ਹੋ ਗਈ ਹੈ ਇੰਨੇ ਟਾਈਮ 'ਚ।
ਠੀਕ ਹੈ, ਜਿਹੜੇ ਬੰਦੇ ਨੌਕਰੀ ਪੇਸ਼ਾ ਸੀ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਕੁਝ ਵੀ ਨਹੀਂ ਬਣਿਆ, ਉਹਨਾਂ ਦਾ ਘਰ ਮਹਿੰਗਾ ਹੋ ਪਰ ਗਿਆ। ਲਿਬਰਲ ਤਾਂ ਇਹ ਗੱਲ ਦਾ ਦਾਅਵਾ ਕਰਦੇ ਆ ਕਿ ਅਸੀਂ ਬਹੁਤ ਸਾਰੀ ਰਿਡਕਸ਼ਨ ਕੀਤੀ ਹੈ ਜੇ ਤੁਸੀਂ ਦੇਖੋਗੇ ਵੀ ਕਿ ਉਹ ਲੇਬਰ ਪਾਰਟੀ ਨਾਲੋਂ ਕਹਿੰਦੇ ਆ ਵੀ ਕੰਪੈਰੀਜ਼ਨ ਅਸੀਂ ਕੰਮ ਬਹੁਤ ਕੀਤਾ ਹੈ ਇਸ ਮਾਮਲੇ ਦੇ ਵਿੱਚ। ਕਾਹਦੇ ਵਿੱਚ? ਟੈਕਸ ਰਿਡਕਸ਼ਨ ਦੇ ਮਾਮਲੇ 'ਚ ਟੈਕਸ ਰਿਡਕਸ਼ਨ 5% ਉਹਨਾਂ ਨੇ ਲੋਕਾਂ ਨੂੰ ਡਿਡਕਟ ਕਰਨ ਦੀ ਗੱਲ ਕੀਤੀ ਹੈ, ਪਰ ਜਿਹੜੇ ਉਹਨਾਂ ਦੇ ਟੈਕਸ ਰਿਬੇਟਸ ਲੈ ਕੇ ਆਏ ਸੀ ਉਹਨਾਂ ਨੇ ਫਲੈਟ ਟੈਕਸ ਕਰਤਾ। ਇੱਕ ਨਰਸ ਦਾ ਤੇ CEO ਦਾ ਸੇਮ ਟੈਕਸ ਰੇਟ ਆ। ਇੱਕ ਬੰਦਾ 10 ਲੱਖ ਦੀ ਕਮਾਈ ਕਰ ਰਿਹਾ, ਇੱਕ ਬੰਦਾ 70,000 ਕਮਾ ਰਿਹਾ, 80,000 ਕਮਾ ਰਿਹਾ, ਉਹਨਾਂ ਦੇ ਜਾ ਕੇ ਉਹਨਾਂ ਨੇ ਟੈਕਸ ਬਰਾਬਰ ਕਰਤੇ ਆ। ਹਾਲਾਂਕਿ ਜਿਹੜਾ ਬੰਦਾ ਮਿਲੀਅਨ ਕਮਾਉਂਦਾ ਉਹਦਾ ਟੈਕਸ ਵੱਧ ਚਾਹੀਦਾ ਬੰਦੇ ਦਾ। ਇੱਕ ਸਮਾਜਿਕ ਜ਼ਿੰਮੇਵਾਰੀ ਹੁੰਦੀ ਹੈ ਕਿ ਮੇਰੇ ਕੋਲੇ ਰੋਟੀ ਖਾਣ ਨੂੰ ਪੈਸੇ ਆ, ਮੇਰੇ ਕੋਲੇ ਰਹਿਣ ਨੂੰ ਪੈਸੇ ਆ, ਉਸ ਤੋਂ ਅੱਜ ਮੇਰੀ ਸੋਸ਼ਲ ਰਿਸਪੌਂਸਿਬਿਲਿਟੀ ਹੈ ਕਿ ਮੈਂ ਵੱਧ ਕਮਾ ਰਿਹਾ ਤਾਂ ਵੱਧ ਟੈਕਸ ਵਾਪਸ ਜਾਣਾ ਚਾਹੀਦਾ। ਜਿਹੜੇ ਸਹੀ ਡਿਵੈਲਪ ਕੰਟਰੀ ਨੇ, ਜਿਵੇਂ ਨਾਰਥ ਯੂਰਪੀਅਨ ਕੰਟਰੀ ਨੇ, ਜਿੱਥੇ ਲਾਈਫ ਸਟਾਈਲ ਸਿਰੇ ਦਾ ਲਾਈਫ ਸਟਾਈਲ ਆ, ਉੱਥੇ ਅਮੀਰਾਂ ਨੂੰ ਵੱਧ ਟੈਕਸ ਦੇਣਾ ਪੈਂਦਾ। ਉੱਥੇ ਈਵਨ ਫਾਈਨ ਵੀ ਵੱਧ ਨੇ ਕਿ ਜੇ ਇੱਕ ਆਮ ਇਨਕਮ ਵਾਲੇ ਨੂੰ $100 ਫਾਈਨ ਹੁੰਦਾ, ਜੇ ਕੋਈ ਮਿਲੀਅਨਰ ਆ ਗਿਆ ਤਾਂ ਉਹਨੂੰ 10,000 ਫਾਈਨ ਹੋ ਜਾਏ। ਉਹਦਾ ਪ੍ਰੋਗਰੈਸਿਵ ਫਾਈਨ ਰੱਖੇ ਹੋਏ ਨੇ ਉਹਨਾਂ ਨੇ, ਪ੍ਰੋਗਰੈਸਿਵ ਟੈਕਸ ਸਿਸਟਮ ਆ। ਇੱਥੇ ਇਹਨਾਂ ਨੇ ਫਲੈਟ ਟੈਕਸ ਸਿਸਟਮ ਦਿੱਤਾ ਅਮੀਰਾਂ ਨੂੰ ਰਿਬੇਟ ਦੇਣ ਵਾਸਤੇ। ਨਹੀਂ, ਤੁਸੀਂ ਵੀ ਇਹ ਕਹਿੰਦੇ ਆ ਵੀ ਇਦਾਂ ਦਾ ਪ੍ਰੋਗਰੈਸਿਵ ਕੋਈ ਇਦਾਂ ਦਾ ਹੋਣਾ ਚਾਹੀਦਾ? ਸਾਰੀ ਜਿਹੜੀ ਸੋਸ਼ਲ ਰਿਸਪੌਂਸਿਬਿਲਿਟੀ ਸਾਡੀ ਪ੍ਰੋਗਰੈਸਿਵ ਚਾਹੀਦੀ ਆ। ਜੇ ਤੁਸੀਂ ਵੱਧ ਕਮਾ ਰਹੇ ਹੋ ਤਾਂ ਵੱਧ ਟੈਕਸ ਪੇ ਕਰੋ। ਗ੍ਰੀਨ ਪਾਲਿਸੀ ਆ ਬਿਲਕੁਲ। ਜਿਹੜੇ ਟੈਕਸੇਸ਼ਨ ਆ, ਜੇ ਮਲਟੀਨੈਸ਼ਨਲ ਬਿਲੀਅਨੀਅਰ ਬੰਦਾ ਜੀਨਾ ਰਾਈਨਹਾਰਟ ਆ, ਉਹਦਾ ਟੈਕਸ ਕਿਤੇ ਵੱਧ ਹੋਣਾ ਚਾਹੀਦਾ ਜਿਹੜਾ ਉਹ ਪੇ ਕਰ ਰਹੀ ਆ। ਡਾਕੂਮੈਂਟ ਕੱਢ ਕੇ ਦੇਖੋ, ਤੁਹਾਨੂੰ ਸਮਝ ਆ ਜਾਣੀ ਕੌਣ ਪੇ ਕਰੇ ਕੌਣ ਨਹੀਂ ਕਰੇ। ਜਿਹੜੇ ਰੇਟ ਤੇ ਆਪਾਂ ਕੰਮ ਕਰਨ ਵਾਲੇ ਬੰਦੇ ਟੈਕਸ ਪੇ ਕਰਦੇ ਆ, ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ ਪੇ ਕਰਦੇ ਹੈਗੇ ਉਹ। ਜੀ, ਦੈਟ ਇਜ਼ ਦ ਐਕਚੁਅਲ ਡਿਵੀਜ਼ਨ। ਜਿਹੜੀ ਮਾਰ ਪੈਂਦੀ ਉਹ ਇੱਥੇ ਹੀ ਪੈਂਦੀ ਆ। ਉਹ ਵੱਡੇ ਟੈਕਸ ਨੇ ਜਿਹੜੇ ਨਹੀਂ ਪੇ ਕਰਦੇ, ਉਸੇ ਵੈਲਥ ਨਾਲ ਉਹ ਬੰਦੇ ਹੋਰ ਐਕਸਪਲੋਇਟੇਸ਼ਨ ਕਰਦੇ ਆ। ਹੁਣ ਆ ਕਲਾਈ ਪਾਮਰ ਦੀ ਚੋਣ ਆ, ਪਿਛਲੀਆਂ ਚੋਣਾਂ 'ਚ $70 ਮਿਲੀਅਨ ਕਲਾਈ ਪਾਮਰ ਨੇ ਲਾਇਆ, $1.5 ਬਿਲੀਅਨ ਦੇ ਗਵਰਨਮੈਂਟ ਤੋਂ ਫਾਇਦੇ ਲਏ ਉਹਦੇ। ਆਪਣੀ ਪਾਰਟੀ ਬਣਾ ਕੇ ਉਹਨੇ ਮਾਈਨਾਂ ਅਪਰੂਵ ਕਰਾਈਆਂ, ਹੋਰ ਸਾਰਾ ਕੁਝ ਕਰਾਇਆ। ਜਿਹੜੇ ਇਨਡਾਇਰੈਕਟ ਸਿਸਟਮ ਹੈ, ਇਹਨਾਂ ਬੰਦੇ ਨੂੰ ਪ੍ਰੋਪਰ ਟੈਕਸ ਹੋਣਾ ਚਾਹੀਦਾ ਤਾਂ ਕਿ ਜੇ ਬਿਲੀਅਨੀਅਰ ਪ੍ਰੋਪਰ ਟੈਕਸ ਪੇ ਕਰਦੇ ਨੇ ਸਾਡੀ ਜ਼ਿੰਦਗੀ ਸੌਖੀ ਹੋਵੇ। ਹੁਣ ਜੇ ਮਾਈਨਿੰਗ ਕੰਪਨੀਆਂ ਨੇ ਬੜਾ ਥੋੜਾ ਟੈਕਸ ਪੇ ਕਰਦੀਆਂ ਨੇ, 7% 8% ਰਾਇਲਟੀ, ਇਹਨਾਂ ਤੋਂ ਪ੍ਰੋਪਰ ਪੈਸੇ ਲੈ ਜਾਣ, ਕਿਉਂਕਿ ਮਾਈਨਿੰਗ ਤਾਂ ਸਾਰੀ ਉਮਰ ਨਹੀਂ ਚੱਲਣੀ। ਇਹ ਜਿੱਥੇ ਕੰਮ ਕਰ ਗਏ ਉੱਥੇ ਉਹ ਜਗ੍ਹਾ ਕਿਸੇ ਕੰਮ ਦੀ ਨਹੀਂ ਛੱਡਦੇ। ਘੱਟੋ ਘੱਟ ਉਹਨੂੰ ਤਾਂ ਪੈਸੇ ਤਾਂ ਇਹਨੇ ਲੈ ਲਓ, ਕੱਲ੍ਹ ਨੂੰ ਸਾਨੂੰ ਸਾਈਟ ਰੀਹੈਬਿਲਿਟੇਟ ਕਰਨੀ ਪਏ ਜੇ ਉਹ ਕਰ ਸਕੀਏ ਆਪਾਂ, ਆਪਣੀ ਅਗਲੀ ਜਨਰੇਸ਼ਨ ਤੱਕ ਪੈਸੇ ਹੋਣ। ਇੱਕ ਤਰੀਕੇ ਨਾਲ ਆਪਾਂ ਜ਼ਮੀਨ ਕੰਡਮ ਕਰਤੀ ਆ, ਉਹ ਕੁਦਰਤ ਨਾਲ ਖਿਲਵਾੜ ਕੀਤਾ। ਉਹਦਾ ਕੋਈ ਮੁੱਲ ਤਾਂ ਹੋਣਾ ਚਾਹੀਦਾ। ਘੱਟੋ ਘੱਟ ਇੰਨਾ ਮੁੱਲ ਹੋਵੇ, ਸਾਡੇ ਬੱਚੇ ਸਕੂਲ ਸਾਰੇ ਸਮਾਨ ਪੂਰਾ ਮਿਲੇ, ਉਹਨਾਂ ਨੂੰ ਕਾਪੀਆਂ ਪੈਨਸਿਲਾਂ ਪੂਰੀਆਂ ਮਿਲਣ। ਇੱਥੇ ਬੱਚਿਆਂ ਦੀ ਹਾਲਤ ਇਹ ਹੈ ਕਿ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਪੈਸੇ ਘੱਟ ਮਿਲਦੇ, ਜਿਹੜੇ ਪ੍ਰਾਈਵੇਟ ਜਿੱਥੇ ਅਮੀਰਾਂ ਦੇ ਬੱਚੇ ਜਾਂਦੇ, ਜਿਹੜੇ ਫੀਸਾਂ ਭਰਦੇ, ਉਹਨਾਂ ਨੂੰ ਫੰਡਿੰਗ ਕਿਤੇ ਵੱਧ ਮਿਲਦੀ ਆ। ਉਹ ਸਕੂਲ ਆਪਦਾ ਦੂਜਾ ਸਵਿਮਿੰਗ ਪੂਲ, ਤੀਜਾ ਸਵਿਮਿੰਗ ਪੂਲ, ਕਦੇ ਰੇਸ ਕੋਰਸ, ਕਦੇ ਕਿਸ਼ਤੀਆਂ ਵਾਲੇ ਕਲੱਬ ਬਣਾ ਰਹੇ ਨੇ। ਜਿਹੜੇ ਸਰਕਾਰੀ ਸਕੂਲ ਆ ਉਹ ਵਿਚਾਰੇ ਕਮਰਿਆਂ ਨੂੰ ਤਰਸੀ ਜਾਂਦੇ ਨੇ ਜੀ। ਤੇ ਖੈਰ, ਅਗਲਾ ਜਿਹੜਾ ਮੁੱਦਾ ਆ ਆਪਾਂ ਉਹਦੇ ਜਾਣ ਲਈ, ਜਿੱਦਾਂ ਆਪਣਾ ਕਹਿ ਲਓ ਕਿ ਇੱਕ ਮੇਨ ਮੁੱਦਾ ਆ ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟ ਹੈਗੇ ਆ, ਕਿਸੇ ਵੀ ਦੇਸ਼ ਤੋਂ ਆਏ ਹੋਣ, ਉਹ ਮੁੱਦਾ ਹੈਗਾ ਆ ਕਿ ਵੀਜ਼ਾ ਦੇ ਵਿੱਚ ਬਹੁਤ ਸਾਰੀਆਂ ਇਸ ਵੇਲੇ ਲੱਗਦਾ ਕਿ ਦੇਰੀਆਂ ਵੀ ਹੋ ਰਹੀਆਂ, ਭਾਵੇਂ ਕਿ ਉਹਨੂੰ ਨਾ ਇਹ ਦਿੱਤਾ ਜਾਂਦਾ ਆ। ਕਿ ਕੋਵਿਡ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਕੋਵਿਡ ਦੇ ਵਿੱਚ ਫੈਮਲੀਆਂ ਵੀ ਜਿਹੜੀਆਂ ਡਿਵਾਈਡ ਹੋ ਗਈਆਂ। ਉਸ ਤੋਂ ਬਾਅਦ ਵੀਜ਼ਾ ਦੇ ਉੱਤੇ ਕੈਪ ਬਹੁਤ ਸਾਰੇ ਲੱਗੇ ਆ। ਖਾਸ ਤੌਰ ਦੇ ਉੱਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਐਕਟਿਵ ਰਹਿੰਦੇ ਹੋ, ਖਾਸ ਤੌਰ ਤੇ ਪੇਰੈਂਟਸ ਵੀਜ਼ਾ ਦੇ ਮਾਮਲੇ ਦੇ ਉੱਤੇ। ਤੇ ਗ੍ਰੀਨ ਪਾਰਟੀ ਕਿਉਂਕਿ ਮੁੱਦੇ ਉਠਾਉਂਦੀ ਹੈ ਇਸ ਮਾਮਲੇ ਦੇ ਉੱਤੇ, ਮਾਈਗ੍ਰੇਸ਼ਨ ਦੇ, ਖਾਸ ਤੌਰ ਦੇ ਉੱਤੇ ਰਿਫਿਊਜੀ ਕੈਂਪ ਦੇ ਉੱਤੇ ਕਾਫੀ ਤੁਸੀਂ ਕੰਪੇਨ ਚਲਾਈ ਆ ਉਸ ਮਾਮਲੇ ਦੇ ਵਿੱਚ। ਲੇਬਰ ਤੇ ਲਿਬਰਲ ਮੈਨੂੰ ਲੱਗਦਾ ਵੀ ਕੋਈ ਡਿਫਰੈਂਟ ਨਹੀਂ ਹੈਗਾ ਉਹਨਾਂ ਦਾ ਇਸ ਮਾਮਲੇ ਦੇ ਵਿੱਚ। ਕਿਸ ਤਰੀਕੇ ਦਾ ਤੁਸੀਂ ਪ੍ਰੈਸ਼ਰ ਗਰੁੱਪ ਉਹਨਾਂ ਉੱਤੇ ਬਣਾ ਸਕਦੇ ਹੋ ਤੇ ਕੀ ਪਾਲਿਸੀਜ਼ ਹੈਗੀਆਂ ਮਾਈਗ੍ਰੇਸ਼ਨ ਦੇ ਮਾਮਲੇ ਦੇ ਵਿੱਚ? ਪਿਛਲੇ 4-5 ਸਾਲਾਂ 'ਚ ਰਿਕਾਰਡ ਦੱਸਦਾ, ਲਿਬਰਲ ਪਾਰਟੀ ਪੇਰੈਂਟਸ ਵੀਜ਼ੇ ਵਾਸਤੇ ਸਪਾਂਸਰਸ਼ਿਪ ਦੀ ਜਿਹੜੀ ਇਨਕਮ ਥ੍ਰੈਸ਼ਹੋਲਡ ਆ, ਵੀ ਘੱਟੋ ਘੱਟ ਆਮਦਨ ਦੀ ਜਿਹੜੀ ਲਿਮਟ ਆ, ਉਹ $45,000 ਤੋਂ ਜਾ ਕੇ $85,000 ਕਰਨ ਲੱਗੇ ਹੋਏ ਸੀ। ਉਹਨੂੰ ਗ੍ਰੀਨ ਪਾਰਟੀ ਨੇ ਬਲੌਕ ਕੀਤਾ ਸੀ, ਪਹਿਲੀ ਗੱਲ। ਉਸ ਤੋਂ ਬਿਨਾਂ ਗ੍ਰੀਨ ਪਾਰਟੀ ਦੇ ਮੈਨੀਫੈਸਟੋ 'ਚ ਆ ਕੇ ਇਮੀਗ੍ਰੇਸ਼ਨ ਸਿਸਟਮ ਓਵਰਹੌਲ ਕਰਨਾ ਕਿ ਸਮੇਂ ਦੇ ਹਾਣ ਦਾ ਹੋਵੇ, ਇੱਕ ਰੀਜ਼ਨੇਬਲ ਟਾਈਮ ਫਰੇਮ ਹੋਵੇ। ਰੀਜ਼ਨੇਬਲ ਟਾਈਮ ਫਰੇਮ ਕੀ ਹੈ ਕਿ ਤੁਸੀਂ ਫੋਰ ਐਗਜ਼ਾਮਪਲ ਆਪਣੇ ਮਾਂ ਪਿਓ ਦਾ ਵੀਜ਼ਾ ਅਪਲਾਈ ਕਰਦੇ ਹੋ, ਸਾਲ 2 ਸਾਲ 3 ਸਾਲ ਦੇ ਅੰਦਰ ਉਹ ਆ ਜਾਣਾ ਚਾਹੀਦਾ, ਨਾ ਕਿ ਅੱਜ ਦੇ ਤਰੀਕੇ ਮੁਤਾਬਕ 30 ਸਾਲ ਬਾਅਦ ਆਵੇ। ਠੀਕ ਹੈ, ਜੇ ਤੁਸੀਂ ਪੈਸੇ ਵੀ ਭਰ ਦਿੰਦੇ ਹੋ ਤਾਂ ਵੀ ਤੁਹਾਨੂੰ 4 ਤੋਂ 6 ਸਾਲ ਦੀ ਵੇਟ ਪੈਂਦੀ ਹੈ ਕਿ $1.25 ਲੱਖ ਬੰਦਾ ਪੇ ਕਰਦਾ। ਜਾਂ ਜਿਹੜਾ ਤੀਸਰਾ ਵੀਜ਼ਾ ਇਹਨਾਂ ਨੇ ਇਸ ਵੇਲੇ ਸਰਕਾਰਾਂ ਨੇ ਲੈ ਕੇ ਆਂਦਾ, ਉਹਨੂੰ ਇਹ ਪੇਰੈਂਟਲ ਵੀਜ਼ੇ ਦਾ ਨਾਮ ਦਿੱਤਾ, ਟੈਂਪਰੇਰੀ ਪੇਰੈਂਟਲ ਵੀਜ਼ਾ। ਮੈਂ ਐਕਚੁਅਲੀ ਉਹਨੂੰ ਰੈਂਟਲ ਵੀਜ਼ਾ ਕਹਿੰਦਾ ਹੁੰਦਾ। ਤੁਸੀਂ ਆਪਣੇ ਮਾਂ ਪਿਓ ਨੂੰ ਘਰੇ ਰੱਖਣ ਦਾ ਕਿਰਾਇਆ ਸਰਕਾਰ ਨੂੰ ਪੇ ਕਰੋ $500-700 ਮਹੀਨੇ ਦਾ, ਤੇ ਆਪਣੇ ਮਾਂ ਪਿਓ ਨੂੰ ਆਪਦੇ ਕੋਲੇ ਰੱਖ ਲਓ। ਘਰ ਸਾਡਾ, ਕੰਮ ਸਾਡੇ, ਟੈਕਸ ਅਸੀਂ ਭਰਦੇ ਹਾਂ, ਆਪਣੇ ਮਾਂ ਪਿਓ ਨੂੰ ਰੱਖਣ ਦਾ ਕਿਉਂ ਕਿਰਾਇਆ ਦਈਏ ਅਸੀਂ? ਇਹ ਗ੍ਰੀਨ ਦੀ ਪਾਲਿਸੀ 'ਚ ਹੈ ਕਿ ਇਹ ਸਾਰਾ ਸਿਸਟਮ ਰਿਫਾਈਨ ਕਰਕੇ ਇੰਨਾ ਕੁ ਸੌਖਾ ਹੋਵੇ 2 ਤੋਂ 3 ਸਾਲ ਤੱਕ ਬੰਦੇ ਇੱਥੇ ਆ ਸਕਣ। ਦੂਜੀ ਗੱਲ,
ਜੇ ਆਪਾਂ ਕੱਚਾ ਵੀਜ਼ਾ ਲਾਉਂਦੇ ਆ, ਪੱਕਾ ਵੀਜ਼ਾ ਲਾਉਂਦੇ ਆ, ਕੋਈ ਬੰਦਾ ਇਮੀਗ੍ਰੇਸ਼ਨ ਤੋਂ ਸਟੇਟਸ ਨਹੀਂ ਮੰਗ ਸਕਦਾ ਕਿਸੇ ਗੱਲ ਦਾ। ਜਦੋਂ ਤੁਸੀਂ ਕਿਸੇ ਕਰ ਦੋ, ਉਹ ਕਲਰਕ ਤੁਹਾਨੂੰ ਡਾਈ ਨਹੀਂ ਦਿੰਦਾ ਕਿ ਉਹ ਕਹਿੰਦਾ ਵੀ ਨਹੀਂ ਯੂ ਗੋ ਬੈਕ, ਨਹੀਂ ਤੇਰੀ ਫਾਈਲ ਹੋਰ ਲੇਟ ਹੋ ਜਾਊਗੀ। ਉਲਟਾ ਡਰਾਵਾ ਹੁੰਦਾ। ਕਿਸੇ ਦੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਪਈ ਆ, ਉਹਦੇ ਤੋਂ ਤੁਹਾਨੂੰ ਜਵਾਬ ਨਹੀਂ ਮਿਲਦਾ ਕਿ ਕਦੋਂ ਪ੍ਰੋਸੈਸ ਹੋ ਰਹੀ ਹੈ ਇਹ। ਹਾਲਾਂਕਿ ਉਹ ਬੰਦੇ ਮੁਲਕ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦਾ ਪੁਲਿਸ ਰਿਕਾਰਡ ਕੋਲੇ ਆ, ਕਈ ਪੁਲਿਸ ਦੀਆਂ ਪੁਰਾਣੀਆਂ ਰਿਪੋਰਟਾਂ ਕੋਲੇ ਆ, ਸਾਰਾ ਕੁਝ ਕਲੀਅਰ ਆ, ਉਹਦੇ ਬਾਵਜੂਦ ਉਹਨੂੰ ਡਿਲੇ ਕੀਤਾ ਜਾਂਦਾ ਜੀ ਕਿ ਅੰਡਰ ਫੰਡਡ ਇਗਨੋਰ ਡਿਪਾਰਟਮੈਂਟ ਆ, ਪਲੱਸ ਇਹਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ ਆਮ ਬੰਦਾ। ਸੈਨੇਟ ਇਨਕੁਆਇਰੀ ਹੋਈ ਸੀ ਪਿੱਛੇ, ਜੇ ਉਹਦੇ 'ਚ ਬੜਾ ਕੁਝ ਨਿਕਲਿਆ ਇਹਦਾ। ਇਹ ਸਾਰਾ ਸਿਸਟਮ ਹੀ ਢਾਹ ਕੇ ਦੁਬਾਰਾ ਬਣਾਉਣ ਵਾਲਾ, ਤਾਂ ਕਿ ਇਹ ਬੰਦਿਆਂ ਵਾਸਤੇ ਬਣੇ ਇੱਕ ਟੂਲ ਆਫ ਐਕਸਪਲੋਇਟੇਸ਼ਨ ਨਾ ਬਣੇ, ਇਨਹਿਊਮੇਨ ਡਿਪਾਰਟਮੈਂਟ ਨਾ ਹੋਵੇ, ਹਿਊਮੇਨ ਡਿਪਾਰਟਮੈਂਟ ਹੋਵੇ। ਇਹ ਲੋਕਾਂ ਨਾਲ ਡੀਲ ਕਰਦਾ, ਲੋਕਾਂ ਦੇ ਮਨੁੱਖਤਾ ਨਾਲ ਡੀਲ ਕਰੇ, ਅਣਮਨੁੱਖੀ ਵਤੀਰਾ ਨਾ ਦੇਵੇ ਲੋਕਾਂ ਨੂੰ ਜੀ। ਕਿਉਂਕਿ ਹੁਣ ਕੀ ਹੈ ਕਿ ਹੁਣ ਮੰਨ ਲਓ ਕਿਸੇ ਇੱਕ ਪੇਰੈਂਟ ਦੀ ਡੈਥ ਹੋ ਜਾਂਦੀ, ਦੂਸਰੇ ਪੇਰੈਂਟ ਨੂੰ ਬੰਦਾ ਲੈ ਕੇ ਨਹੀਂ ਆ ਸਕਦਾ, ਦੂਜਾ ਤਾਂ ਜਿਉਂਦਾ ਮਰ ਜਾਂਦਾ। ਇੱਕ ਪਾਰਟਨਰ ਬਣਿਆ, ਉਸ ਤੋਂ ਬਾਅਦ ਬੱਚੇ ਕੋਲੇ ਜਾ ਕੇ ਰਹਿ ਨਹੀਂ ਸਕਦੇ ਹੈਗੇ ਪੱਕਾ। ਤੁਸੀਂ ਲਿੰਬੋ 'ਚ ਮਤਲਬ ਡਬਲ ਟੈਨਸ਼ਨ ਦਿੱਤੀ ਹੈ, ਇੱਧਰ ਬੰਦਾ ਸਟ੍ਰੈਸ 'ਚ ਹੋ ਜਾਂਦਾ, ਉੱਧਰ ਪੇਰੈਂਟ ਦੀ ਦਿਮਾਗੀ ਹਾਲਤ ਮਾੜੀ ਹੋ ਜਾਂਦੀ ਹੈ। ਦਿਸ ਇਜ਼ ਕਰੂਅਲ ਸਿਸਟਮ। ਸਾਰੀ ਦੁਨੀਆ 'ਚ ਕਿਤੇ ਐਗਜ਼ਾਮਪਲ ਨਹੀਂ ਮਿਲਦੇ, ਡਿਵੈਲਪ ਵਰਲਡ 'ਚ ਤਾਂ ਭੁੱਲ ਜਾਓ ਜੀ। ਇਟ ਹੈਜ਼ ਟੂ ਬੀ ਓਵਰਆਲ ਗ੍ਰੀਨ ਦੇ ਏਜੰਡੇ ਤੇ ਕਿ ਇਹਨੂੰ ਖਤਮ ਕਰਕੇ ਸਾਰਿਆਂ ਨੂੰ ਢਾਹ ਕੇ ਦੁਬਾਰਾ ਲਿਖਿਆ ਜਾਵੇ। ਸੈਨੇਟ 'ਚ ਇਸ ਵਾਰ ਪਾਵਰ ਹੋਊਗੀ, ਇਰਰਿਸਪੈਕਟਿਵ ਆਫ ਕੋਈ ਵੀ ਗਵਰਨਮੈਂਟ ਆਉਂਦੀ ਹੈ, ਤੇ ਸਵਾਲ ਉੱਠਣਗੇ ਜੀ। ਇਹ ਸਾਡਾ ਵਾਅਦਾ ਤੇ ਬੇਨਤੀ ਹੈ ਕਿ ਵੀ ਇਸ ਗੱਲ ਨੂੰ ਸੁਣੋ, ਆਪਦੇ ਦੋਸਤਾਂ ਨਾਲ ਸ਼ੇਅਰ ਕਰੋ, ਕਿਉਂਕਿ ਅਕਸਰ ਕੀ ਹੁੰਦਾ ਕਿ ਤੁਸੀਂ ਆਪਾਂ ਸੁਣ ਲੈਂਦੇ, ਆਪਾਂ ਨੂੰ ਪਤਾ ਨਹੀਂ ਹੁੰਦਾ। ਇਹ ਮਸਲਾ ਇਹੋ ਜਾ ਕੇ ਜਿੰਨਾ ਚਿਰ ਲੋਕਾਂ ਕੋਲੇ ਗੱਲ ਨਹੀਂ ਕਰਦੇ, ਸਮਾਜਿਕ ਪਹੁੰਚ ਨਹੀਂ ਬਣਦੀ। ਹੁਣ ਜਿਵੇਂ ਪਿਛਲੀ ਕ੍ਰਿਸਮਸ ਸੀ, ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਬਾਰਡਰ ਖੋਲੋ, ਬਾਰਡਰ ਖੋਲੋ, ਲੋਕਾਂ ਨੇ ਆਪਦੇ ਕ੍ਰਿਸਮਸ 'ਤੇ ਪੇਰੈਂਟਸ ਨੂੰ ਮਿਲਣਾ। ਹੁਣ ਇੱਕ ਕਰੂਅਲ ਫੈਮਿਲੀ ਬੈਲੈਂਸ ਟੈਸਟ ਹੈ ਕਿ ਜੇ ਬੱਚੇ 50% ਬੱਚੇ, ਮੰਨ ਲਓ 4 'ਚੋਂ 2 ਜਾਂ 2 ਤੋਂ ਵੱਧ ਬੱਚੇ ਇੱਥੇ ਨਹੀਂ ਹੈਗੇ, ਤਾਂ ਤੁਸੀਂ ਆਸਟ੍ਰੇਲੀਆ ਆਪਦੇ ਮਾਪਿਆਂ ਨੂੰ ਪੱਕੇ ਨਹੀਂ ਬੁਲਾ ਸਕਦੇ। ਹਰ ਬੰਦੇ ਦਾ ਮਾਂ ਪਿਓ ਤਾਂ 100% ਮਾਂ ਪਿਓ ਆ। ਉਹ ਤਾਂ ਨਹੀਂ ਕਹਿੰਦਾ ਕਿ ਮੇਰਾ 25% ਮਾਂ ਪਿਓ ਸੀ, 4 ਭਰਾ ਜੀ। ਦਿਸ ਇਜ਼ ਕਰੂਅਲ। ਇਟ ਹੈਜ਼ ਟੂ ਬੀ ਅਬੋਲਿਸ਼ਡ। ਇਹ ਗ੍ਰੀਨ ਦੇ ਏਜੰਡੇ ਦੇ ਕੇ ਖਤਮ ਹੋਵੇ ਇਹ, ਕਿ ਇੱਕ ਬੰਦਾ ਕਹਿੰਦਾ ਜੀ ਮੇਰੇ ਮਾਂ ਪਿਓ 100% ਮੇਰੇ ਮਾਂ ਪਿਓ ਨੇ, ਮੈਂ ਬੁਲਾਉਣਾ ਚਾਹੁੰਦਾ, ਮੇਰੇ 3 ਭਰਾ ਬਾਹਰ ਵੀ ਅਮਰੀਕਾ, ਕੈਨੇਡਾ, ਕਿਤੇ ਹੋਰ ਵੱਸਦੇ, ਉਹ ਉਹਨਾਂ ਦੀ ਕੋਈ ਵੱਖਰੀ ਗੱਲ ਆ, ਪਰ ਮੈਂ ਚਾਹੁੰਦਾ ਇੱਥੇ ਰਹਿਣ। ਉਹ ਇਸ ਗੱਲ ਤੇ ਸਵਾਲ ਨਾ ਹੋਵੇ ਕੋਈ। ਇਹ ਗ੍ਰੀਨ ਦੀ ਪਾਲਿਸੀ ਆ। ਪਲੱਸ ਟਾਈਮ ਫਰੇਮ ਲਿਮਟਿਡ ਹੋਵੇ ਕਿ 2 ਸਾਲ 3 ਸਾਲ 'ਚ ਬੰਦੇ ਇੱਥੇ ਆ ਜਾਣ, ਆਪਦੇ ਬੱਚਿਆਂ ਨਾਲ ਰਹਿਣ, ਆਪਦਾ ਕਲਚਰ ਬਚਾਉਣ, ਘਰ ਸੌਖਾ ਰਹੇ ਜੀ। ਤੇ ਖੈਰ ਨਵਦੀਪ ਸਿੰਘ ਜੀ, ਬਹੁਤ ਸਾਰੀਆਂ ਹੋਰ ਵੀ ਗੱਲਾਂ ਹੈਗੀਆਂ ਸੀ, ਪਰ ਇਹ ਅਕਸਰ ਹੁੰਦਾ ਕਿ ਕਿਉਂਕਿ ਜਿਹੜੀਆਂ ਪਾਲਿਸੀਜ਼ ਆ ਇਹ ਸੌਖੇ ਸਮੇਂ ਦੇ ਵਿੱਚ ਆਪਾਂ ਕਰ ਨਹੀਂ ਸਕਦੇ, ਸ਼ਾਰਟ ਟਾਈਮ ਦੇ ਵਿੱਚ। ਤੇ ਆਸ ਕਰਦੇ ਹਾਂ ਕਿ ਫਿਰ ਤੁਸੀਂ ਇੱਦਾਂ ਹੀ ਆਓ, ਤੇ ਕੋਸ਼ਿਸ਼ ਇੱਕ ਇਹ ਵੀ ਕਰਾਂਗੇ ਕਿ ਆਪਾਂ ਇੱਕ ਡਿਬੇਟ ਰੱਖੀਏ, ਵੱਖ-ਵੱਖ ਪੋਲੀਟੀਕਲ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਆਪਾਂ ਗੱਲ ਕਰੀਏ, ਤਾਂ ਕਿ ਸਾਡੇ ਜਿਹੜੇ ਲੋਕ ਆ ਉਹ ਹੋਰ ਵੀ ਐਕਟਿਵ ਹੋ ਸਕਣ, ਖਾਸ ਤੌਰ ਦੇ ਉੱਤੇ ਪੋਲੀਟਿਕਸ ਦੇ ਵਿੱਚ। ਕਿਉਂਕਿ ਅਸੀਂ ਜਦੋਂ ਵੀ ਐਗਜ਼ਾਮਪਲ ਦਿੰਦੇ ਹਾਂ ਅਸੀਂ ਕੈਨੇਡਾ ਵਰਗੀ, ਕਿ ਅਸੀਂ ਕੈਨੇਡਾ ਦੇ ਵਿੱਚ ਸਾਡੇ ਮੁੱਖ ਮੰਤਰੀ ਬਣ ਗਏ, ਸਾਡੇ ਜਿਹੜੇ ਉੱਥੇ ਦੇ MP ਬਣੇ ਹੋਏ ਆ, ਸਾਡੇ ਉੱਥੇ ਮਿਨਿਸਟਰ ਨੇ, ਪਰ ਇੱਥੇ ਇਹ ਆ ਜਾਂਦਾ ਕਿ ਤੁਸੀਂ ਜਿਹੜਾ ਆ ਇੱਥੇ ਦੀ ਭਾਈਵਾਲੀ ਕਿੱਦਾਂ ਦੀ ਆ ਤੁਹਾਡੀ, ਇੱਥੇ ਜਿਹੜੀ ਪੋਲੀਟੀਕਲ ਜਿਹੜੀ ਭਾਈਵਾਲੀ ਆ ਉਹ ਜ਼ਰੂਰ ਬਣਾਉਣੀ ਪੈਣੀ ਆ। ਤੇ ਗ੍ਰੀਨ ਪਾਰਟੀ ਦੇ ਤੁਸੀਂ ਸੁਣੇ ਆ, ਤੇ ਦੋਸਤੋ ਤੁਸੀਂ ਇਹ ਡਿਸਾਈਡ ਕਰਨਾ ਆ, ਜੇ ਤੁਸੀਂ ਵੋਟਿੰਗ ਕਰਨੀ ਆ ਇਸ 21 ਮਈ 2022 ਨੂੰ, ਕਿ ਕਿਹੜੀ ਜਿਹੜੀ ਪਾਰਟੀ ਆ ਉਹ ਤੁਹਾਡੇ ਤੱਕ ਜਿਹੜੀ ਵਧੀਆ ਅਪਰੋਚ ਲੈ ਕੇ ਆਉਂਦੀ ਆ, ਤੇ ਸਾਨੂੰ ਕਿਹੜੇ ਮਫਾਦ ਦੇ ਵਿੱਚ ਆ। ਇੰਡੀਆ ਵਾਲੀ ਗੱਲ ਨਹੀਂ ਕਰਨੀ ਕਿ ਜਿਹਨੂੰ ਮੈਂ ਚਾਹੁੰਦਾ ਆ ਦੂਜਾ ਬੰਦਾ ਵੀ ਉਹਨੂੰ ਹੀ ਵੋਟ ਪਾਵੇ, ਉਹਦੇ ਨਾਲ ਅਸੀਂ ਨਫ਼ਰਤ ਫੈਲਾਈਏ, ਇੱਦਾਂ ਦੀ ਕੋਈ ਗੱਲ ਨਹੀਂ ਹੈ ਸਰ। ਵੋਟਿੰਗ ਆ, ਵੋਟਿੰਗ ਨੂੰ ਵੋਟਿੰਗ ਦੀ ਤਰ੍ਹਾਂ ਡੈਮੋਕ੍ਰੇਸੀ ਤੰਦਰੁਸਤ ਕਰਨ ਦੇ ਤੌਰ ਦੇ ਉੱਤੇ ਲੈਣਾ ਚਾਹੀਦਾ। ਤੇ ਨਵਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਗ੍ਰੀਨ ਪਾਰਟੀ ਦੀਆਂ ਪਾਲਿਸੀਜ਼ ਬਾਰੇ ਸਾਂਝਾ ਪਾਈਆਂ, ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਦੇ ਮੁੱਦੇ ਦੇ ਉੱਤੇ, ਤੇ ਜਿਹੜੀਆਂ ਸੋਸ਼ਲ ਸਪੋਰਟ ਸਿਸਟਮ ਜਿਹੜਾ ਆ ਉਹਦੇ ਉੱਤੇ ਕਾਫੀ ਤੁਸੀਂ ਚਾਨਣਾ ਪਾਇਆ। ਤੇ ਆਸ ਕਰਦੇ ਹਾਂ ਕਿ ਜਿਹੜੇ ਦਰਸ਼ਕ ਆ ਉਹਨਾਂ ਨੇ ਵੀ ਇਹਨਾਂ ਗੱਲਾਂ ਦਾ ਜ਼ਰੂਰ ਲਾਹਾ ਉਠਾਇਆ ਹੋਏਗਾ। ਤੇ ਹੁਣ ਦੋਸਤੋ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਇੱਦਾਂ ਜੁੜੇ ਰਹੋ ਇੰਡੋ ਟੀਵੀ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਸਤਿ ਸ਼੍ਰੀ ਅਕਾਲ।